अस्सलाम वालेकुम। की हाल आ दोस्तों ते चढ़दे पंजाब दे वीरो, सत सरी अकाल। ਅੱਗੇ ਵੀ ਅਸੀਂ ਆਰਗੈਨਿਕ ਖੇਤੀ ਜਿਹੜੀ ਦੇਸੀ ਖੇਤੀ ਦੇ ਉੱਤੇ ਨਾ ਦੋ ਵੀਡੀਓ ਬਣਾਈਆਂ ਸੀ ਤੇ ਰਾਣਾ ਸਾਹਿਬ ਨਾਲ ਗੱਲਬਾਤ ਕੀਤੀ ਸੀਗੀ, ਇਹਨਾਂ ਕੋਲੋਂ ਜਾਣਕਾਰੀ ਲਈ ਸੀ ਤੇ ਉਹਨਾਂ ਹੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਡੀ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਤਾਰਫ ਕਰਾਵਾਂਗੇ ਤੇ ਉਹਨਾਂ ਕੋਲੋਂ ਜਾਣਕਾਰੀ ਆਪ ਵੀ ਲਵਾਂਗੇ ਤੇ ਤੁਹਾਨੂੰ ਵੀ ਲੈ ਕੇ ਦੇਵਾਂਗੇ ਜਿਹੜੇ ਕਿ ਆਰਗੈਨਿਕ ਦੇਸੀ ਖੇਤੀ ਦੇ ਨਾਲ ਜੁੜੇ ਹੋਏ ਆ। ਤੇ ਅੱਜ ਸਾਡੇ ਨਾਲ ਜਨਾਬ ਆ ਦੂਜੇ ਖਾਨੇ ਦੇ ਵਿੱਚ ਬੈਠੇ ਆ ਸਰਦਾਰ ਜਤਿੰਦਰ ਸਿੰਘ ਨਾਗਰਾ ਸਾਹਿਬ। ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਦਿੱਤਾ। ਤੇ ਜਨਾਬ ਸਰਦਾਰ ਜੀ अस्सलाम वालेकुम, सत श्री अकाल। वालेकुम अस्सलाम जी, सत श्री अकाल। चढ़दे पंजाब वालों भी ते लंबड़दार साहब ते राणा साहब नूं भी जी मेरे वालों सत श्री अकाल। ਮਿਹਰਬਾਨੀ ਜਨਾਬ, ਮਿਹਰਬਾਨੀ, ਸ਼ੁਕਰੀਆ। ਅੱਛਾ ਸਰਦਾਰ ਜੀ, ਤੁਹਾਡੇ ਟਾਈਮ ਜਿਹੜਾ ਅਸੀਂ ਤੁਹਾਡਾ ਇੰਨਾ ਕੀਮਤੀ ਲਿਆ, ਅਸੀਂ ਇਹਨਾਂ ਇਸ ਵਾਸਤੇ ਤੁਹਾਡੇ ਬੜੇ ਜਨਾਬ ਜੀ ਸ਼ੁਕਰਗੁਜ਼ਾਰ ਹਾਂ। ਤੇ ਹੋਰ ਸੁਣਾਓ, ਵਧੀਆ? ਤੁਸੀਂ मेरे चंगे भाग हैं जी, तुसीं मैनूं इस लायक समझिया। तुसीं अपनी वीडियो दे विच मेरे नाल मुलाकात करन लई जो समा कढिया ते तुहाडा पहलां धन्नवाद जी, बहुत शुक्रिया जी। ਅੱਛਾ ਜੀ ਸਰਦਾਰ ਜੀ, ਗੱਲ ਇਹ ਹੈਗੀ ਆ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਆਪਣੇ ਬਾਰੇ 'ਚ ਕੁਝ ਦੱਸੋ ਕਿ ਤੁਸੀਂ ਕਿਹੜੀ ਜਗ੍ਹਾ ਦੇ ਵਸਨੀਕ ਆ, ਇਸ ਟਾਈਮ ਚੜ੍ਹਦੇ ਪੰਜਾਬ 'ਚ ਕਿੱਥੇ ਰਹਿੰਦੇ ਆ? जनाब जी साडा लुधियाना जिला जी ते पिंड कटाला है जी, ਅੱਛਾ ਜੀ, चढ़दे पंजाब दे विच जी। ਅੱਛਾ ਅੱਛਾ, हाँ जी। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਤੇ ਜਿੱਦਾਂ ਸਰਦਾਰ ਜੀ ਕਿ ਆਪਣੇ ਜਿੰਨੇ ਵੀ ਬਜ਼ੁਰਗ ਆ ਸਾਡੇ ਆ ਜਾਂ ਤੁਹਾਡੇ ਆ, ਬਹੁਤ ਸਾਰੇ ਜਿਹੜੇ ਵੀਰ ਭਰਾ ਆ, ਕੁਝ ਉਧਰੋਂ ਆਏ ਹੋਏ ਆ, ਕੋਈ ਇਧਰੋਂ ਉਧਰ ਗਏ ਹੋਏ ਆ। ਕੀ ਤੁਹਾਡਾ ਵੀ ਸਾਡਾ ਲਹਿੰਦੇ ਪੰਜਾਬ ਦੇ ਨਾਲ ਕੋਈ ਬਜ਼ੁਰਗਾਂ ਦਾ ਕੋਈ ਇਧਰੋਂ ਜਾਂ ਤੁਸੀਂ ਉਧਰ ਦੇ ਹੀ ਪਹਿਲੇ ਦੇ ਹੀ ਵਸਨੀਕ ਹੈਗੇ ਆ? ਸਾਡਾ ਵੀ ਜੀ ਪਿਛੋਕੜ ਲੈਲਪੁਰ ਜ਼ਿਲ੍ਹਾ ਤੇ ਟੋਬਾ ਟੇਕ ਸਿੰਘ ਤਹਿਸੀਲ ਦੇ ਵਿੱਚ ਚੱਕ ਨੰਬਰ 351 ਗਾਂਵ ਦੇ ਪਿੰਡ ਹੈ ਜੀ। ਪੁਰਾਣਾ ਸਾਡਾ ਨਾਗਰਿਆਂ ਦਾ ਪਿੰਡ ਹੈ। ਹਾਂਜੀ ਹਾਂ, ਨਾਗਰਿਆਂ ਦਾ ਪਿੰਡ ਹੈ ਜੀ ਸਾਡਾ ਪੁਰਾਣਾ। ਤੇ ਹੁਣ ਵੀ ਕਈ ਵਾਰ ਮੈਪ ਉੱਤੇ ਖੋਲ ਕੇ ਦੇਖੀਦਾ ਜੀ ਪੁਰਾਣੇ ਬਜ਼ੁਰਗਾਂ ਦਾ ਪਿੰਡ। ਤੇ ਬੜੀ ਇੱਛਾ ਹੁੰਦੀ ਆ ਵੀ ਕਦੇ ਪ੍ਰਮਾਤਮਾ ਨੇ ਚਾਹਿਆ ਤੇ ਦਰਸ਼ਨ ਮੇਲੇ ਕਰਾਂਗੇ ਪਿੰਡ ਦੇ। ਜਦੋਂ ਪ੍ਰਮਾਤਮਾ ਨੇ ਚਾਹਿਆ ਜੀ, ਜ਼ਰੂਰ ਕਦੇ ਮੌਕਾ ਲੱਗਿਆ ਤਾਂ ਅਸੀਂ ਜ਼ਰੂਰ ਇੱਛਾ ਰੱਖਦੇ ਹਾਂ ਵੀ ਸਾਨੂੰ ਕਦੇ ਦਰਸ਼ਨ ਹੋਣ ਜੀ ਸਾਡੀ ਮਿੱਟੀ ਦੇ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਅੱਛਾ ਸਰਦਾਰ ਜਤਿੰਦਰ ਸਿੰਘ ਨਾਗਰਾ ਸਾਹਿਬ, ਅਸੀਂ ਤੁਹਾਡੀ YouTube ਦੇ ਉੱਤੇ ਉਹ ਕਣਕ ਦੇ ਬਾਰੇ 'ਚ ਵੀਡੀਓ ਦੇਖੀ ਸੀਗੀ। ਉਹ ਦੇਖਣ ਤੋਂ ਬਾਅਦ ਸਾਡਾ ਵੀ ਇਸ ਪਾਸੇ ਨੂੰ ਧਿਆਨ ਗਿਆ, ਤੁਹਾਡੇ ਨਾਲ ਰਾਬਤਾ ਹੋਇਆ, ਆਪਾਂ ਇੱਕ ਦੂਸਰੇ ਨਾਲ ਉਸ ਵੀਡੀਓ ਦੀ ਵਜ੍ਹਾ ਨਾਲ ਜੁੜ ਗਏ। ਤੇ ਉਮੀਦ ਆ ਕਿ ਜਿੱਦਾਂ ਸਾਨੂੰ ਜਾਣਕਾਰੀ ਤੁਸੀਂ ਦਿਓਗੇ ਸਾਨੂੰ ਫਾਇਦਾ ਹੋਊਗਾ, ਸਾਡੇ ਵੇਖਣ ਵਾਲਿਆਂ ਨੂੰ ਵੀ ਫਾਇਦਾ ਹੋਊਗਾ। ਮੈਂ ਤਾਂ ਅੱਗੇ ਵੀ ਇਹ ਗੱਲ ਕਰਦਾ ਹੁੰਦਾ ਕਿ ਸਾਨੂੰ ਆਰਗੈਨਿਕ ਵਾਲੇ ਦੇਸੀ ਖੇਤੀ ਵਾਲੇ ਆਉਣਾ ਚਾਹੀਦਾ। ਤੇ ਮੇਰਾ ਸਭ ਤੋਂ ਪਹਿਲਾ ਤੁਹਾਡੇ ਨਾਲ ਸਵਾਲ ਇਹੀ ਹੈਗਾ ਕਿ ਜਿਹੜੀ ਇਹ ਦੇਸੀ ਖੇਤੀ ਆ, ਅਸਲ ਦੇ ਵਿੱਚ ਇਹਦੀ ਤਾਰੀਫ ਕੀ ਆ, ਇਹ ਕਿਹਨੂੰ ਕਹਿੰਦੇ ਆ? ਜਿਹੜੀ ਆਰਗੈਨਿਕ ਫਾਰਮਿੰਗ ਅੱਜ ਕੱਲ ਆਪਾਂ ਗੱਲ ਕਰ ਰਹੇ ਹਾਂ ਜੀ, ਇਹਦੇ ਬਾਰੇ ਪੰਜਾਬ ਦੇ ਵਿੱਚ ਵੀ ਸੈਮੀਨਾਰ ਵੀ ਹੋ ਰਹੇ ਨੇ, ਯੂਨੀਵਰਸਿਟੀਆਂ ਵੀ ਬਹੁਤ ਜ਼ੋਰ ਲਾ ਰਹੀਆਂ ਨੇ ਤੇ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਜੀ ਹੁਣ ਤਾਂ ਵੀ ਆਪਾਂ ਮੂਲ ਉਸੇ ਖੇਤੀ ਵੱਲ ਮੁੜ ਕੇ ਆਈਏ। ਇਹ ਜੀ ਜਿੱਦਾਂ ਆਪਣੇ ਪੁਰਾਣੇ ਬਜ਼ੁਰਗ ਖੇਤੀ ਕਰਦੇ ਆ, ਜਿੱਦਾਂ ਆਪਾਂ ਦੁੱਧ ਘਿਓ ਨੂੰ ਕਹਿ ਦਿੰਦੇ ਆ ਕਿ ਇਹ ਖਾਲਸ ਦੁੱਧ ਆ ਜਾਂ ਖਾਲਸ ਘਿਓ ਆ, ਜਿਹੜੀ ਆਰਗੈਨਿਕ ਖੇਤੀ ਹੈ ਜੀ ਇਹ ਲਗਭਗ 100% ਦੀ ਖਾਲਸ ਖੇਤੀ ਹੀ ਕਿਹਾ ਜਾ ਸਕਦਾ, ਕਿਉਂਕਿ ਜਿਹੜੇ ਇਹਦੇ ਉਤਪਾਦ ਨੇ, ਜਿਹੜੀਆਂ ਆਪਣੀ ਖੇਤੀ ਦੇ ਵਿੱਚੋਂ ਨਿਕਲੀਆਂ ਹੋਈਆਂ ਵਸਤਾਂ ਨੇ, ਫਰਜ਼ ਕਰ ਲਓ ਕਣਕ ਆ ਜਾਂ ਕੋਈ ਸਬਜ਼ੀ ਆ ਜਾਂ ਕੋਈ ਦਾਲ ਆ, ਉਹ ਬਿਨਾਂ ਕਿਸੇ ਸਪਰੇਅ ਤੋਂ, ਬਿਨਾਂ ਕੋਈ ਦਾਣੇਦਾਰ ਜ਼ਹਿਰਾਂ ਤੋਂ, ਠੀਕ ਹੈ ਜੀ, ਉਹ ਘਰ ਦੀ ਰਸੋਈ ਦੇ ਵਿੱਚੋਂ ਹੀ ਵਰਤ ਕੇ ਚੀਜ਼ਾਂ ਆਪਾਂ ਉਹਨਾਂ ਦੇ ਉੱਪਰ ਜਿੱਦਾਂ ਗਰੋਥ ਪ੍ਰਮੋਟਰ ਕੋਈ ਉਹਨੂੰ ਉਤਪਾਦ ਦੇ ਵਿੱਚ ਸਹਾਇਕ ਕੁਝ ਚੀਜ਼ਾਂ ਨੇ ਉਹ ਆਪਾਂ ਪਾਉਨੇ ਆ, ਜਾਂ ਆਪਾਂ ਕੁਝ ਕੀੜੇ ਜਾਂ ਇਦਾਂ ਦਾ ਕੁਝ ਫੰਗਸ ਨੂੰ ਮਾਰਨ ਵਾਸਤੇ ਉਹ ਆਪਾਂ ਘਰ ਦੀ ਰਸੋਈ ਦੇ ਵਿੱਚ ਉਹ ਚੀਜ਼ਾਂ ਪਾਉਨੇ ਆ। ਤੇ ਉਹ ਚੀਜ਼ਾਂ ਤੋਂ ਪਾ ਕੇ ਜਿਹੜੀ ਪੈਦਾ ਹੋਈ
ਉਤਪਾਦ ਆ ਉਹਨੂੰ ਆਪਾਂ ਕਹਿੰਦੇ ਆ ਜੀ ਆਰਗੈਨਿਕ ਪ੍ਰੋਡਕਟ। ਤੇ ਉਹਦੇ ਵਿੱਚ ਦੇਸੀ ਖੇਤੀ, ਹਾਂਜੀ ਬਿਲਕੁਲ, ਤੇ ਉਹ ਖੇਤੀ ਜਿਹੜੀ ਹੈਗੀ ਹੈ ਜੀ ਇਹ ਆਪਣੀ ਸੰਪੂਰਨ ਤੌਰ ਤੇ ਜ਼ਹਿਰ ਮੁਕਤ ਖੇਤੀ ਹੈ। ਤੇ ਇਹਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦਾ ਬਾਜ਼ਾਰੋਂ ਲੈ ਕੇ ਕੋਈ ਵੀ ਚੀਜ਼ ਆਪਾਂ ਇਸਤੇਮਾਲ ਨਹੀਂ ਕਰਦੇ। ਪਰ ਚੜ੍ਹਦੇ ਪੰਜਾਬ ਦੇ ਵਿੱਚ ਕੁਝ ਕੰਪਨੀਆਂ ਨੇ ਇਹਦੇ ਨਾਲ ਮਿਲਦੇ ਜੁਲਦੇ ਕੁਝ ਚੀਜ਼ਾਂ ਬਾਜ਼ਾਰ ਦੇ ਵਿੱਚ ਕੁਝ ਲਾਂਚ ਕਰੀਆਂ ਜੀ, ਜਿਨ੍ਹਾਂ ਨੂੰ ਆਪਾਂ ਬਾਇਓ ਫਰਟੀਲਾਈਜ਼ਰ ਕਹਿ ਦਿੰਦੇ ਆ। ਪਰ ਇਹ ਚੀਜ਼ਾਂ ਚਲੋ ਸਮੇਂ ਦੇ ਨਾਲ ਇਹਨਾਂ ਚੀਜ਼ਾਂ ਦੀ ਪੁਸ਼ਟੀ ਵੀ ਹੋ ਜਾਣੀ ਆ, ਪਰ ਜੋ ਆਰਗੈਨਿਕ ਫਾਰਮਿੰਗ ਹੈ ਜੀ ਉਹ ਮੂਲ ਰੂਪ ਦੇ ਵਿੱਚ ਇਹੀ ਆ ਕਿ ਆਪਾਂ ਬਾਜ਼ਾਰੋਂ ਕੋਈ ਚੀਜ਼ ਉਹਦੇ ਵਿੱਚ ਇਸਤੇਮਾਲ ਨਾ ਕਰੀਏ ਤੇ ਘਰ ਦੇ ਜਿੱਦਾਂ ਡੰਗਰਾਂ ਦੀ ਰੂੜੀ ਹੋ ਜਾਂਦੀ ਹੈ ਜੀ ਜਾਂ ਐਦਾਂ ਦੇ ਕੁਝ ਚੀਜ਼ਾਂ ਪਾ ਕੇ ਆਪਾਂ ਉਹ ਚੀਜ਼ ਨੂੰ ਆਪਣੀ ਫਸਲ ਨੂੰ ਪੈਦਾ ਕਰੀਏ ਤੇ ਉਹ ਇੱਕ ਆਰਗੈਨਿਕ ਪ੍ਰੋਡਕਟ ਦੇ ਰੂਪ ਦੇ ਵਿੱਚ ਆਪਣੇ ਸਾਹਮਣੇ ਆਊਗੀ। ਹਾਂਜੀ ਹਾਂਜੀ, ਸਹੀ ਹੋ ਗਿਆ ਜੀ, ਠੀਕ ਹੋ ਗਿਆ। ਅੱਛਾ, ਮੇਰਾ ਤੁਹਾਡੇ ਨਾਲ ਜਿਹੜਾ ਦੂਜਾ ਸਵਾਲ ਹੈਗਾ ਉਹ ਹੈਗਾ ਕਿ ਤੁਸੀਂ ਉਹ ਤੁਹਾਡੀ ਵੀਡੀਓ ਦੇਖੀ ਸੀ ਮੈਂ, ਉਹਦੇ ਵਿੱਚ ਤੁਸੀਂ ਉਹ ਪਤਾ ਨਹੀਂ ਕਦੋਂ ਦੀ ਬਣੀ ਹੋਈ ਸੀ। ਅੱਜ ਇਸ ਵੇਲੇ ਜਿਸ ਟਾਈਮ ਆਪਾਂ ਇੱਕ ਦੂਜੇ ਦੇ ਨਾਲ ਗੱਲ ਕਰ ਰਹੇ ਹਾਂ, ਇਸ ਵੇਲੇ ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਦੇਸੀ ਖੇਤੀ ਦੇ ਨਾਲ ਜੁੜਿਆ? ਮੈਨੂੰ ਜਨਾਬ ਜੀ ਲਗਭਗ 3 ਸਾਲ ਤੋਂ ਉੱਪਰ ਹੋ ਚੁੱਕੇ ਨੇ ਜੀ ਦੇਸੀ ਖੇਤੀ ਨਾਲ ਜੁੜੇ ਨੂੰ, ਕਿਉਂਕਿ ਇਹਦੀ ਜਿਹੜੀ ਸ਼ੁਰੂਆਤ ਸੀ, ਜਿੱਦਾਂ ਕਹਿੰਦੇ ਆ ਆਪਾਂ ਬਜ਼ੁਰਗ ਕਹਿੰਦੇ ਨੇ ਕਿ ਜ਼ਰੂਰਤ ਕਾਢ ਦੀ ਮਾਂ ਹੈ, ਠੀਕ ਹੈ ਜੀ। ਦੇਸੀ ਖੇਤੀ ਦੀ ਵੀ ਮੈਨੂੰ ਜ਼ਰੂਰਤ ਪਈ ਸੀ ਕਿਸੇ ਸਮੇਂ, ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਕੁਝ ਇਦਾਂ ਦੀ ਮੁਸੀਬਤ ਆ ਗਈ ਜਿਹਦੇ ਕਰਕੇ ਮੈਂ ਇਹ ਸੋਚਿਆ, ਮੈਂ ਇਹ ਚੀਜ਼ ਹਸਪੀਟਲ ਬੈਠੇ ਹੋਏ ਨੇ ਸੋਚੀ ਕਿ ਇਹ ਜੇ ਪ੍ਰੋਬਲਮ ਆ ਰਹੀ ਹੈ ਘਰ ਦੇ ਵਿੱਚ ਤਾਂ ਆ ਕਿੱਥੋਂ ਰਹੀ ਆ। ਤੇ ਜਿਹਦੇ ਵਿੱਚ ਜੋ ਮੈਨੂੰ ਮਹਿਸੂਸ ਹੋਇਆ ਉਹ ਸਭ ਤੋਂ ਵੱਧ ਇਹੀ ਮਹਿਸੂਸ ਹੋਇਆ ਜੀ ਵੀ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀਆਂ ਚੀਜ਼ਾਂ ਖਾਂਦੇ ਆ ਬਾਜ਼ਾਰ ਤੋਂ ਲੈ ਕੇ, ਉਹਨਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜ਼ਹਿਰਾਂ ਪਈਆਂ ਹੋਈਆਂ ਨੇ। ਤੇ ਉਹ ਚੀਜ਼ ਨੂੰ ਮੁੱਖ ਰੱਖਦੇ ਹੋਏ ਮੈਂ ਇਹ ਸੋਚਿਆ ਸੀ ਅੱਜ ਤੋਂ 3 ਜਾਂ 4 ਸਾਲ ਪਹਿਲਾਂ, ਕਰੀਬ 2018 ਜਾਂ 19 ਦੇ ਵਿੱਚ, ਚਲੋ ਆਪਾਂ ਘਰ ਵਾਸਤੇ ਤਾਂ ਜੀ ਥੋੜੀ ਬਹੁਤੀ ਸਬਜ਼ੀ ਆਪਾਂ ਜਿੱਦਾਂ ਮੌਸਮੀ ਫਲ ਸਬਜ਼ੀਆਂ ਆਪਾਂ ਲਾਉਂਦੇ ਰਹਿੰਦੇ ਆ, ਪਰ ਮੇਰਾ ਇਹ ਸੰਪੂਰਨ ਤੌਰ ਤੇ ਵੀ ਮੈਂ ਆਰਗੈਨਿਕ ਦੇ ਵਿੱਚ ਜਾਊਂਗਾ ਤਾਂ ਉਹਦੇ ਲਈ ਕਰੀਬ 18 ਜਾਂ 19 ਦੇ ਕਰੀਬ ਹੋ ਗਿਆ ਜੀ। ਪੂਰਨ ਤੌਰ ਤੇ ਆਰਗੈਨਿਕ ਘਰ ਵਾਸਤੇ ਜੋ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਘਰ ਦੇ ਵਿੱਚ ਆਰਗੈਨਿਕ ਉਤਪਾਦ ਰੱਖਾਂ। ਇੰਨਾ ਕੁ ਸਮਾਂ ਮੈਨੂੰ ਹੋ ਗਿਆ ਜੀ ਇਸ ਪਾਸੇ ਆਏ ਨੂੰ। जी वेलकम नागरा साहब। जी बिल्कुल, हाँ शुक्रिया जी, शुक्रिया राणा साहब। हाँ हाँ, क्या हाल है जनाब? ठीक ठाक। अच्छा, ठीक है जी, ਤੁਹਾਡੇ ठीक ਕੋਲੋਂ है ਨਾ जी। ਹਾਂ 2-4 ਗੱਲਾਂ ਪੁੱਛਣੀਆਂ ਸੀ। ਇੱਕ ਤਾਂ ਇਹ ਹੈ ਕਿ ਕਿਹੜੀ ਫਸਲਾਂ ਵਾ ਜਿਨ੍ਹਾਂ ਤੇ ਨਾ ਇਹਨੂੰ ਸ਼ੁਰੂ ਕੀਤਾ ਜਾ ਸਕਦਾ ਆਸਾਨੀ ਲਈ, ਕਿਉਂਕਿ ਕੁਝ ਫਸਲਾਂ ਤੇ ਤਾਂ ਜਿਹੜੀਆਂ ਸਪਰੇਅ ਵਗੈਰਾ ਜਿਨ੍ਹਾਂ ਤੇ ਜ਼ਿਆਦਾ ਹੈ ਉਹਨਾਂ ਦੇ ਤਾਂ ਜ਼ਰਾ ਮੁਸ਼ਕਿਲ ਹੋਏਗਾ। ਸਾਨੂੰ ਕੁਝ ਦੱਸੋ ਕਿ ਜਿਹੜੀਆਂ ਸਭ ਤੋਂ ਆਸਾਨੀ ਜੇ ਨਾ ਜਿਹੜੀ ਫਸਲਾਂ ਤੇ ਸ਼ੁਰੂ ਕੀਤਾ ਜਾ ਸਕੇ ਆਰਗੈਨਿਕ ਖੇਤੀ ਨੂੰ। ਰਾਣਾ ਸਾਹਿਬ, ਜਿਹੜਾ ਮੈਂ ਸ਼ੁਰੂ ਕਰਿਆ ਸੀ ਉਹ ਮੈਂ ਕਣਕ ਤੋਂ ਸ਼ੁਰੂ ਕਰਿਆ ਸੀ ਜੀ। ਜੀ ਜੀ, ਕਣਕ ਤੋਂ ਪਹਿਲਾਂ ਮੈਂ ਸਰੋਂ ਦੇ ਵਿੱਚ 1 ਸਾਲ ਪਹਿਲਾਂ ਸਰੋਂ ਕਰੀ ਸੀ, ਪਰ ਸਰੋਂ ਤੋਂ ਬਾਅਦ ਫਿਰ ਮੈਂ ਜਦੋਂ ਆਪਣੀ ਜੀਰੀ ਦਾ ਟਾਈਮ ਹੋ ਜਾਂਦਾ ਜੀ, ਜਿੱਦਾਂ ਤੁਹਾਡੇ ਮੁੰਜੀ ਕਹਿੰਦੇ ਨੇ, ਪਰ ਉਹਦੇ ਵਿੱਚ ਮੈਂ ਔਰ ਨਾਰਮਲ ਫਰਟੀਲਾਈਜ਼ਰ ਯੂਜ਼ ਕਰੇ ਸੀ। ਉਸ ਤੋਂ ਬਾਅਦ ਜਿਹੜੀ ਮੈਂ ਕਣਕ ਕਰੀ ਸੀ ਜੀ ਉਹ ਮੈਂ ਬਿਲਕੁਲ ਆਰਗੈਨਿਕ ਕਰੀ ਸੀ। ਠੀਕ, ਜਿਹੜੀ ਸਭ ਤੋਂ ਸੌਖੀ ਤੇ ਜ਼ਰੂਰਤ ਵਾਲੀ ਫਸਲ ਹੈ ਜੀ ਉਹ ਮੇਰੇ ਹਿਸਾਬ ਨਾਲ ਤਾਂ ਜੀ ਕਣਕ ਹੈ, ਜਿੱਥੋਂ ਆਪਾਂ ਆਸਾਨੀ ਦੇ ਨਾਲ ਸ਼ੁਰੂਆਤ ਕਰ ਸਕਦੇ ਹਾਂ। ਸਟਾਰਟ ਲੈ ਇਹਦੇ ਤੇ ਕੋਈ ਜ਼ਿਆਦਾ ਹਾਂਜੀ ਕੀੜਿਆਂ ਦਾ ਜਾਂ ਕਿਸੇ ਮਤਲਬ ਸੁੰਡੀ ਦਾ ਕੋਈ ਬਹੁਤਾ ਲੰਬਾ ਚੌੜਾ ਅਟੈਕ ਨਹੀਂ ਹੈ ਜਿਹਨੂੰ ਆਪਾਂ ਆਰਗੈਨਿਕ ਤਰੀਕੇ ਨਾਲ ਕੰਟਰੋਲ ਨਹੀਂ ਕਰ ਸਕਦੇ। ਜੀ ਪਰ ਠੀਕ ਹੈ, ਹਾਂ ਕੁਛ ਜਿੱਦਾਂ ਹੁਣ ਰਿਜ਼ਲਟ ਸਾਡੇ ਕੋਲ ਆਰਗੈਨਿਕ ਦੇ ਰਿਜ਼ਲਟ ਸਾਹਮਣੇ ਆ ਰਹੇ ਨੇ ਜੀ, ਜਿੱਥੇ ਜਿਹੜੀਆਂ ਕੈਮੀਕਲ ਸਪਰੇਹਾਂ ਨੇ ਉਹ ਵੀ ਕੰਮ ਨਹੀਂ ਕਰਦੀਆਂ, ਪਰ ਆਰਗੈਨਿਕ ਸਪਰੇ ਇੰਨੀ ਤਾਕਤਵਰ ਆ ਜੀ। ਜਿੱਦਾਂ ਤੁਸੀਂ ਪਿੱਛੇ ਜੇ ਗੱਲ ਸੁਣੀ ਹੋਣੀ ਹੈ, ਪੰਜਾਬ ਦੇ ਵਿੱਚ ਦਿੱਕਤ ਆਈ ਸੀ ਚਿੱਟੇ ਮੱਛਰ ਦੀ, ਜਾਂ ਚਿੱਟਾ ਮੱਛਰੇ ਸੀਗਾ ਜੀ ਨਰਮੇ ਤੇ ਕੁਛ ਆਈ ਸੀ ਦਿੱਕਤ, ਉਹਦੇ ਉੱਪਰ ਆਰਗੈਨਿਕ ਸਪਰੇ ਨੇ ਬਹੁਤ ਵਧੀਆ ਕੰਮ ਕਰਿਆ ਸੀ। ਹਾਂਜੀ, ਅੱਛਾ, ਹਾਂ ਹਾਂ, ਠੀਕ। ਉਸ ਤੋਂ ਇਲਾਵਾ ਜੀ ਆਪਾਂ ਘਰ ਵਾਸਤੇ ਜਿੰਨੀਆਂ ਸਬਜ਼ੀਆਂ ਨੇ ਉਹ ਤਾਂ ਆਪਾਂ ਆਰਗੈਨਿਕ ਬੜੇ ਆਰਾਮ ਨਾਲ ਕਰ ਸਕਦੇ ਹਾਂ ਜੀ, ਉਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਹੈ। ਠੀਕ ਹੈ ਜੀ,
ਠੀਕ ਦਾਲਾਂ ਕਰ ਸਕਦੇ ਆ ਜੀ, ਠੀਕ ਹੈ ਜੀ। ਹਾਂਜੀ ਜਿਹੜੀ ਜੋ ਮੈਨੂੰ ਲੱਗ ਰਿਹਾ ਜੀ, ਜਿੱਦਾਂ ਗੰਨੇ ਦੀ ਵੀ ਕੋਈ ਜ਼ਿਆਦਾ ਲੰਬੀ ਚੌੜੀ ਗੱਲਬਾਤ ਨਹੀਂ ਹੈ, ਨਹੀਂ ਕਰ ਸਕਦੇ, ਕਰ ਸਾਰੀਆਂ ਫਸਲਾਂ ਸਕਦੇ ਆ, ਪਰ ਕੁਝ ਹੁੰਦੀ ਹੈ ਕਿਸੇ, ਜਿੱਦਾਂ ਕਿਉਂਕਿ ਆਪਾਂ ਨੂੰ ਆਰਗੈਨਿਕ ਕਰਨ ਦੇ ਲਈ ਇੱਕ ਸਮਾਂ ਨਿਰਧਾਰਤ ਰੱਖਣਾ ਪੈਂਦਾ। ਜਿੱਦਾਂ ਫਰਜ਼ ਕਰ ਲਓ ਕਿਸੇ ਸੁੰਡੀ ਦਾ ਅਟੈਕ ਹੋ ਗਿਆ, ਤਾਂ ਉਹਨੂੰ ਆਪਾਂ ਨੇ ਧਿਆਨ 'ਚ ਰੱਖਣਾ, ਬਹੁਤ ਜ਼ਿਆਦਾ ਵਧੇ ਉਹ ਤੋਂ ਪਹਿਲਾਂ ਆਪਾਂ ਉਹਦਾ ਹੱਲ ਕਰ ਦੇਣਾ, ਆਪਾਂ ਕਰਨਾ ਤੇ ਠੀਕ ਹਾਂਜੀ, ਤੇ ਆਸਾਨੀ ਨਾਲ ਕੰਟਰੋਲ ਹੋ ਜਾਂਦੀ ਹੈ ਜੀ। ਹਾਂ, ਯਾਨੀ ਕਿ ਤੁਹਾਡੇ ਕਹਿਣ ਦੇ ਮੁਤਾਬਕ ਕਣਕ ਤੇ ਜਿਹੜੀਆਂ ਅਸੀਂ ਆਮ ਇਸਤੇਮਾਲ ਦੀਆਂ ਸਬਜ਼ੀਆਂ ਤੇ ਕਮਾਦ ਜਿਹੜਾ ਵਾ ਨਾ, ਇਹ ਇੱਕ ਅੱਛੀਆਂ ਫਸਲਾਂ ਵਾ ਜਿਨ੍ਹਾਂ ਨਾਲ ਅਸੀਂ ਸਟਾਰਟ ਲੈ ਸਕਦੇ ਹਾਂ। ਅੱਛਾ, ਦੂਸਰਾ ਬਿਲਕੁਲ ਨਾਗਰਾ ਜੀ। ਸਾਹਿਬ ਨੇ ਇੱਕ ਸਾਡੇ ਬੜੀ ਗੱਲ ਫੈਲੀ ਹੋਈ ਹੈ, ਕਹਿੰਦੇ ਜੀ ਇਹ ਪੈਦਾਵਾਰ ਬਹੁਤ ਘਟਦੀ ਆ ਆਰਗੈਨਿਕ 'ਚ, ਤੇ ਇਹਦੇ ਬਾਰੇ ਜੇ ਤਾਂ ਕੁਝ ਸਾਨੂੰ ਨਾ ਆਗਾਹੀ ਦਿਓ ਕਿ ਕੀ ਹੈ ਤੁਹਾਡਾ ਪਹਿਲੇ ਸਾਲ ਕੀ ਐਕਸਪੀਰੀਅੰਸ ਸੀ, ਉਸ ਤੋਂ ਬਾਅਦ ਵਾਲੇ ਸਾਲਾਂ 'ਚ ਪੈਦਾਵਾਰ ਦੇ ਹਿਸਾਬ ਨਾਲ ਕੀ ਤਜਰਬੇ ਹੈ ਤੁਹਾਡੇ? ਹਾਂਜੀ ਰਾਣਾ ਸਾਹਿਬ, ਗੱਲ ਇਦਾਂ ਹੈ ਕਿ ਨਾਰਮਲੀ ਜੇ ਆਪਾਂ ਕਿਸੇ ਫਾਰਮਰ ਨਾਲ ਗੱਲ ਕਰੀਏ ਜਿਹੜਾ ਕੈਮੀਕਲ ਖੇਤੀ ਕਰ ਰਿਹਾ, ਤਾਂ ਉਹ ਪਹਿਲੀ ਗੱਲ ਇਹੀ ਕਹੂਗਾ ਜੀ ਵੀ ਆਰਗੈਨਿਕ ਮੈਂ ਇਸ ਲਈ ਨਹੀਂ ਕਰਦਾ ਵੀ ਉਹਦੇ ਵਿੱਚ ਉਤਪਾਦ ਬਹੁਤ ਘੱਟ ਆ। ਪਰ ਜੇ ਮੈਂ ਆਪਦੀ ਉਦਾਹਰਨ ਲਵਾਂ ਜੀ, ਕਿਉਂਕਿ ਮੈਂ ਕਿਸੇ ਬਾਰੇ ਆਪਾਂ ਠੀਕ ਆ, ਉਹਨਾਂ ਦੇ ਲਈ ਕੁਝ ਕੀਤਾ, ਉਹਨਾਂ ਦੇ ਰਿਜ਼ਲਟ ਕੀ ਰਹੇ ਨੇ ਉਹਨਾਂ ਨੂੰ ਜ਼ਿਆਦਾ ਪਤਾ। ਪਰ ਜੋ ਮੈਂ ਕਣਕ ਬੀਜੀ ਸੀ, ਹਾਲਾਂਕਿ ਮੈਂ ਇਹਨੂੰ ਵੀ ਚਲੋ ਆਪਾਂ ਇਹ ਕਹਿੰਦੇ ਆ ਵੀ ਕਿਉਂਕਿ ਇਨਪੁਟ ਵਰਸਸ ਆਊਟਪੁੱਟ, ਹੁਣ ਆਪਾਂ ਪਹਿਲਾਂ ਪਾਇਆ ਕੀ ਹੈ ਜੀ ਖੇਤ ਦੇ ਵਿੱਚ। ਜਿੱਦਾਂ ਮੈਂ ਕਣਕ ਬੀਜੀ ਸੀ ਤੇ ਮੈਂ 1 ਕਿੱਲੇ ਦੇ ਵਿੱਚ, ਜਿਹੜੀ ਵੀਡੀਓ ਮੇਰੀ ਆਈ ਸੀ ਜੀ, 1 ਕਿੱਲੇ ਅੱਧੇ ਕਿੱਲੇ ਵਿੱਚ ਮੈਂ 2 ਕਿਲੋ ਬੀਜ ਪਾਇਆ ਜੀ, ਮਤਲਬ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਪਾਇਆ ਜੀ। ਅੱਛਾ, ਵਾਹ, 4 ਏਕੜ ਪੂਰੇ ਏਕੜ? ਹਾਂਜੀ, 4 ਕਿਲੋ। ਹਾਂਜੀ, ਤੇ ਉਹ ਅੱਧੇ ਕਿੱਲੇ ਦਾ ਝਾੜ 2 ਕਿਲੋ ਬੀਜ ਦੇ ਨਾਲ 10 ਕੁਇੰਟਲ ਰਿਹਾ ਜੀ। ਤੇ ਉਹੀ ਸੇਮ ਟੈਕਨੀਕ ਦੇ ਨਾਲ ਮੈਂ ਅੱਧਾ ਕਿੱਲਾ ਹੋਰ ਬੀਜਿਆ, ਪਰ ਉਹਦੇ ਵਿੱਚ ਮੈਂ 15 ਕਿਲੋ ਬੀਜ ਪਾਇਆ, ਮਤਲਬ 30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਪਾਇਆ ਜੀ। ਠੀਕ। ਤੇ ਉਹਦਾ ਉਤਪਾਦ ਵੀ ਲਗਭਗ 20 ਕਿਲੋ ਦਾ ਫਰਕ ਸੀ ਜੀ। ਅਸੀਂ ਕੰਡੇ ਨਾਲ ਜੋਕਿਆ ਪ੍ਰੋਪਰ, ਤੇ ਉਹਦਾ ਝਾੜ ਵੀ ਲਗਭਗ 10 ਕੁਇੰਟਲ ਹੀ ਰਿਹਾ ਜੀ। ਅੱਛਾ, ਠੀਕ ਹੈ। ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਜੀ, ਹਾਂਜੀ, ਵੀ ਪ੍ਰੋਡਕਸ਼ਨ ਵਾਲੀ ਵੀ ਆਰਗੈਨਿਕ ਦੇ ਵਿੱਚ ਪ੍ਰੋਡਕਸ਼ਨ ਘਟਦੀ ਆ, ਤੇ ਇਹ ਗੱਲ ਹੈ ਕਿਸੇ ਹੱਦ ਤੱਕ ਸਹੀ ਵੀ ਹੈ ਜੀ। ਕਿਉਂਕਿ ਪਰ ਆਪਾਂ ਉਹਦੇ ਲਈ ਜਦੋਂ ਆਪਾਂ ਰਲੀਆਂ ਮਿਲੀਆਂ ਉਹਦੇ ਨਾਲ ਦੀਆਂ ਖੁਰਾਕਾਂ ਪਾ ਦਾਂਗੇ, ਤਾਂ ਉਤਪਾਦ ਲਗਭਗ 90% ਜਾਂ ਮੈਂ ਤਾਂ ਕਹੂੰਗਾ ਜੀ 100% ਦੀ ਬਰਾਬਰ ਹੀ ਪਹੁੰਚ ਜਾਂਦਾ। ਠੀਕ। ਨਾਲੇ ਇੱਕ ਹੋਰ ਆ ਜੀ, ਦੂਸਰਾ, ਕਿਉਂਕਿ ਕਾਸਟ ਇਹ ਵੀ ਦੇਖਣਾ ਕਿ ਅਸੀਂ ਇਨਵੈਸਟ ਕਿੰਨਾ ਕੀਤਾ ਤੇ ਸਾਨੂੰ ਰਿਟਰਨ ਕਿੰਨਾ ਆਇਆ। ਬਿਲਕੁਲ ਜੀ, ਬਿਲਕੁਲ। ਕਿਉਂਕਿ ਹੁਣ ਜਦੋਂ ਖਾਦਾਂ ਵਾਲੇ ਪਾਸੇ ਆਵਾਂਗੇ ਤੇ ਉਹਦੇ 'ਚ ਤਾਂ ਫਿਰ ਇਹ ਹੈ ਨਾ ਕਿ ਅਸੀਂ ਲਾਏ ਕਿੰਨੇ, 50,000 ਪਾਇਆ ਤੇ ਉਹ 50,000 ਦਾ ਸਾਨੂੰ ਆਇਆ ਕਿੰਨਾ ਹੈ, ਤੇ ਜਿੱਥੇ ਅਸੀਂ 5,000 ਲਾਇਆ ਤੇ ਉੱਥੇ ਕਿੰਨਾ ਆਇਆ। ਅੱਛਾ, ਦੂਸਰੀ ਗੱਲ ਇਹ ਸੀ ਕਿ ਜਦੋਂ ਵੀ ਕੋਈ ਕੰਮ ਸ਼ੁਰੂ ਕੀਤਾ ਜਾਂਦਾ ਨਾ, ਉਹਦਾ ਕੁਝ ਹੁੰਦਾ ਵਾ ਸ਼ੁਰੂ ਵਾਲਾ, ਜਿਹਨੂੰ ਕਹਿ ਦਿੰਦੇ ਆ ਕੈਪੀਟਲ ਫਾਈਨੈਂਸਿੰਗ ਹੈ। ਇਹਦੇ 'ਚ ਮੈਂ ਪੁੱਛਣਾ ਸੀ ਵੀ ਅਗਰ ਇਸ ਨੂੰ ਕੰਮ ਨੂੰ ਸ਼ੁਰੂ ਕਰਦੇ ਆ ਤੇ ਉਹ ਸਾਨੂੰ ਸ਼ੁਰੂ ਵਾਲਾ ਖਰਚਾ ਕਿਤਨਾ ਕਿ ਯਾਨੀ ਕਿ ਜਿਹੜਾ ਵਾ ਨਾ ਕਰਨਾ ਪਏਗਾ? ਰਾਣਾ ਸਾਹਿਬ, ਜੋ ਕਰ ਰਿਹਾ ਜੀ, ਮੇਰੇ ਹਿਸਾਬ ਨਾਲ ਆਪਾਂ ਨੂੰ ਬਹੁਤੀ ਲੰਬੀ ਚੌੜੀ ਇਹਦੇ ਵਿੱਚ ਇਨਵੈਸਟਮੈਂਟ ਕਰਨ ਦੀ ਕੋਈ ਜ਼ਰੂਰਤ ਨਹੀਂ ਜੀ। ਕਿਉਂਕਿ ਇਹਦੇ ਵਿੱਚ ਜੋ ਮੈਂ ਇਨਪੁਟ ਮੰਨਦਾ ਜੀ, ਉਹ ਇਹੀ ਹੈ ਜੀ ਵੀ 200 ਲੀਟਰ ਦੇ ਪਲਾਸਟਿਕ ਦੇ ਡਰਮ ਮਿਲ ਜਾਂਦੇ ਨੇ, ਪੁਰਾਣੇ ਵੀ ਮਿਲ ਜਾਂਦੇ ਨੇ ਕਬਾੜੀਆਂ ਦੀ ਦੁਕਾਨ ਤੋਂ। ਤੇ ਕਿਉਂਕਿ ਸਾਡੇ ਤਾਂ ਜੀ ਇੱਥੇ ਪੰਜਾਬ ਐਗਰੋ ਖੁਦ ਸਪਲਾਈ ਕਰਦੀ ਹੈ, ਜਿਹੜੇ ਬੰਦੇ ਆਰਗੈਨਿਕ ਫਾਰਮਿੰਗ ਕਰਦੇ ਨੇ ਉਹਦੇ ਲਈ ਪੰਜਾਬ ਐਗਰੋ ਇੱਕ ਸੰਸਥਾ ਹੈ ਜੀ। 200 ਲੀਟਰ ਵਾਲੇ ਡਰਮ? ਹਾਂਜੀ, ਉਹ ਸਾਨੂੰ ਡਰਮ ਵੀ ਸਪਲਾਈ ਕਰਦੀ ਹੈ ਜੀ ਨਾਲ, ਵੀ ਤੁਸੀਂ ਘੋਲ ਤਿਆਰ ਕਰਨਾ ਹੋਵੇ, ਜਿੱਦਾਂ 2.5 ਦਾ ਘੋਲ ਹੈ ਜੀ ਸਰੋਂ ਦੀ ਖਾਲ ਵਾਲਾ, ਜਾਂ ਪਾਥੀਆਂ ਦੇ ਪਾਣੀ ਦਾ ਘੋਲ ਆ, ਉਹ ਆਪਾਂ 200 ਲੀਟਰ ਦੇ ਡਰਮ 'ਚ ਤਿਆਰ ਕਰਕੇ ਆਪਾਂ ਉਹ ਸਪਰੇਅ ਕਰਨੀ ਹੈ। ਮਤਲਬ ਆਪਾਂ ਮਲਟੀਪਲਾਈ ਕਰ ਦੇਣਾ ਉਹਨੂੰ। ਮਲਟੀਪਲਾਈ ਕਰਨ ਤੋਂ ਬਾਅਦ ਉਹਦੀ ਸਪਰੇਅ ਜਦੋਂ ਕਰਾਂਗੇ, ਮੋਟੀ ਤਾਂ ਇਹੀ ਇਨਵੈਸਟਮੈਂਟ ਹੈ ਜੀ। ਉਹ ਤਾਂ ਇਸ ਤੋਂ ਇਲਾਵਾ ਕੋਈ ਖਾਸ ਇਨਫਰਾਸਟ੍ਰਕਚਰ, ਕੋਈ ਖਾਸ ਉਹਦੇ ਲਈ ਦਵਾਈਆਂ ਤਿਆਰ ਕਰਨ ਦੀ ਵਿਧੀ, ਜਾਂ ਉਹਦੇ ਲਈ ਕੋਈ ਮਸ਼ੀਨਰੀ, ਕੁਛ ਐਸਾ ਕੋਈ ਰਿਕੁਆਇਰਮੈਂਟ ਨਹੀਂ ਜੀ ਇਹਦੇ ਬਾਰੇ। ਆ ਗਈ ਸਮਝ ਚ ਆ ਗਈ ਕਿ ਕੋਈ ਐਡਾ ਬਹੁਤਾ ਖਰਚੇ ਵਾਲਾ ਕੰਮ ਨਹੀਂ ਹੈ ਸਟਾਰਟ ਲੈਣ ਲਈ। ਜੀ। ਅੱਛਾ, ਇੱਕ ਤੁਹਾਨੂੰ ਇਹ ਪੁੱਛਣਾ ਸੀ ਕਿ ਜਿਸ ਤਰ੍ਹਾਂ ਅਸੀਂ ਨਾ DAP ਯਾਨੀ ਕਿ ਫਾਸਫੋਰਸ ਆ ਜਿਹੜੇ ਇਹ ਪਾਉਂਦੇ ਆ ਫਸਲ ਨੂੰ, ਇਹਦੇ ਕੋਲ ਸਾਡੇ ਕੋਲ ਕਿਹੜੀ ਮੁਤਬਾਦਲ ਕਿਹੜੀ ਚੀਜ਼ ਆਉਂਦੀ ਆ ਜਦੋਂ ਅਸੀਂ ਆਰਗੈਨਿਕ ਲਾਉਂਦੇ ਆ? ਜੇ ਫਾਸਫੋਰਸ ਅਸੀਂ ਕਿੱਥੋਂ ਲੈਂਦੇ ਆ? ਜਨਾਬ ਜੀ, ਜਿਹੜੀ
2.5 1 ਦੀ 2.5 1 ਦਾ ਘੋਲ ਹੈ ਜੀ। ਉਹਦੇ ਵਿੱਚ ਆਪਾਂ ਜਿੱਦਾਂ ਕਿੱਲੇ ਦੇ ਮਗਰ 2.5 ਕਿਲੋ ਸਰੋਂ ਦੀ ਖਲ ਪਾਉਨੇ ਆ ਜੀ, 2.5 ਕਿਲੋ ਆਪਾਂ ਪਾਥੀਆਂ ਦੀ ਜਾਂ ਲੱਕੜਾਂ ਦੀ ਸਵਾਹ ਪਾਉਨੇ ਆ ਜੀ, ਤੇ 1 ਕਿਲੋ ਆਪਾਂ ਚੂਨਾ ਪਾਉਨੇ ਆ ਜੀ। ਇਹਨੂੰ ਆਪਾਂ 2.5 1 ਦਾ ਘੋਲ ਕਹਿੰਦੇ ਆ ਜੀ। ਠੀਕ ਹੈ। ਤੇ ਇਹਦੇ ਵਿੱਚ 2.5 ਹਾਂਜੀ ਠੀਕ ਜਿੱਦਾਂ ਤੁਸੀਂ ਵੀ ਜਾਣਦੇ ਹੋ ਜੀ, ਸਵਾਹ ਦੇ ਵਿੱਚ ਫਾਸਫੋਰਸ ਦੀ ਮਿਕਦਾਰ ਬਹੁਤ ਵਧੀਆ ਹੁੰਦੀ ਹੈ ਜੀ। ਜੀ 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 ਬਿਲਕੁਲ। ਤੇ ਉਸ ਤੋਂ ਇਲਾਵਾ ਸਰੋਂ ਦੀ ਖਲ ਦੇ ਵਿੱਚ ਵੀ, ਠੀਕ ਹੈ ਜੀ। ਪਰ ਜਦੋਂ ਆਪਾਂ ਆਰਗੈਨਿਕ ਫਾਰਮਿੰਗ ਕਰਨੀ ਹੈ ਜੀ, ਸਭ ਤੋਂ ਜ਼ਰੂਰੀ ਆ ਜਿਹੜੀ ਮੁੱਢਲੀ ਚੀਜ਼ ਹੈ ਜੀ, ਉਹ ਹੈਗੀ ਹੈ ਜੀ ਵਰਮੀ ਕੰਪੋਸਟ ਜੀ, ਜਿਹੜੀ ਗੰਡੋਇਆਂ ਦੀ ਖਾਦ ਆ, ਹਨਾ ਜੀ। ਕਿਉਂਕਿ ਜਿਹੜੀ ਆਪਾਂ ਰੂੜੀ ਵੀ ਪਾਉਂਦੇ ਆ, ਕਿਉਂਕਿ ਰੂੜੀ ਆਪਾਂ ਜਾਣਦੇ ਆ ਕਿ ਆਪਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਪਾਉਣੀ ਪੈਂਦੀ ਆ, ਤਾਂ ਕਿਤੇ ਜਾ ਕੇ ਡੀਏਪੀ ਦੇ ਬਰਾਬਰ ਜਾਂ ਉਹ ਕੁਝ ਮੁਕਾਬਲਾ ਕਰਦੀ ਜਾਂ ਉਹ ਬਹੁਤ ਪੁਰਾਣੀ ਹੋਵੇ। ਪਰ ਜੇ ਆਪਾਂ ਥੋੜੀ ਕੁਆਂਟੀਟੀ ਦੇ ਵਿੱਚ ਮੰਨ ਲਓ ਆਪਾਂ 4 ਜਾਂ 5 ਕੁਇੰਟਲ 1 ਕਿੱਲੇ ਲਈ ਮੋਰ ਦੈਨ ਐਨਫ ਆ ਜੀ। ਮਤਲਬ ਇਸ ਤੋਂ ਵੱਧ ਜੇ ਆਪਾਂ ਵਰਮਿੰਗ ਕੰਪੋਸਟ ਪਾਵਾਂਗੇ ਉਹਦਾ ਮਤਲਬ ਜ਼ਿਆਦਾ ਮਿਕਦਾਰ ਹੋ ਜੂਗੀ। ਪਰ ਜੇ ਇੰਨੀ ਕੁ ਆਪਾਂ 4 ਜਾਂ 5 ਕੁਇੰਟਲ ਆਪਾਂ ਵਰਮਿੰਗ ਕੰਪੋਸਟ ਪ੍ਰਤੀ ਏਕੜ ਰੱਖੀਏ ਤੇ ਉਹਨੂੰ ਘਰੇ ਤਿਆਰ ਕਰੀਏ, ਠੀਕ, ਇੱਕ ਬਾਜ਼ਾਰ ਤੋਂ ਨਾਲ ਹੀ ਘਰੇ ਤਿਆਰ ਕਰੀਏ, ਕਿਉਂਕਿ 2 ਕਿਲੋ ਗੰਡੋਏ ਦੇ ਨਾਲ ਤਿਆਰ ਸਟਾਰਟ ਹੋ ਜਾਂਦਾ ਜੀ ਕੰਮ। ਤੇ ਉਹ ਇੱਕ ਬੈੱਡ ਬਣਾ ਕੇ ਤੇ ਉਹ ਮਤਲਬ ਉਹਦੇ ਵਿੱਚ ਵੀ ਕੋਈ ਵੱਡੀ ਇਨਵੈਸਟਮੈਂਟ ਹੈ ਨਹੀਂ ਜੀ। ਉਹੀ ਗੰਡੋਏ ਤੁਹਾਡੇ ਮਲਟੀਪਲਾਈ ਹੋ ਜਾਣੇ ਅੱਗੇ ਜਾ ਕੇ, ਉਹੀ ਤੁਸੀਂ ਉਹਨੂੰ ਆਪਦੀ ਪ੍ਰੋਡਕਸ਼ਨ ਵਧਾ ਸਕਦੇ ਹੋ ਜੀ। ਯਾਨੀ ਕਿ 2 ਕਿਲੋਗ੍ਰਾਮ ਗੰਡੋਇਆਂ ਨਾਲ ਸ਼ੁਰੂ ਹੋ ਸਕਦਾ। ਤੇ ਰੈੱਡ ਵਿੰਗਲਰ ਜਿਹੜੇ ਗੰਡੋਏ ਉਹੀ ਆ ਨਾ? ਬਿਲਕੁਲ ਜੀ ਬਿਲਕੁਲ। ਅੱਛਾ ਹਾਂਜੀ ਹਾਂਜੀ। ਅੱਛਾ, ਤੁਸੀਂ ਡੀਏਪੀ ਦਾ ਤਾਂ ਦੱਸ ਦਿੱਤਾ ਵੀ 2.5 1 ਦਾ ਘੋਲ ਅਸੀਂ ਨਾ ਕਰਾਂਗੇ ਤੇ ਜਿਹਦੇ ਲਈ ਫਾਸਫੋਰਸ ਸਾਨੂੰ ਮਿਲ ਜੇਗੀ। ਤੇ ਦੂਸਰੀ ਮੇਰਾ ਸਵਾਲ ਇਹ ਸੀ ਕਿ ਯੂਰੀਆ ਦੀ ਜਗ੍ਹਾ ਤੇ ਅਸੀਂ ਨਾ ਕੀ ਚੀਜ਼ ਪਾਣੀ ਆ, ਉਹਦਾ ਕੀ ਮੁਤਬਾਦਲ ਹੋਏਗਾ? ਰਾਣਾ ਸਾਹਿਬ, ਜਿਹੜੀ ਯੂਰੀਏ ਦੀ ਰਿਕੁਆਇਰਮੈਂਟ ਆ ਜੀ, ਉਹ ਕਣਕ ਦੇ ਵਿੱਚ ਬਹੁਤ ਜ਼ਿਆਦਾ ਹੈ। ਕਿਉਂਕਿ ਜਦੋਂ ਆਪਾਂ ਕਣਕ ਬੀਜਦੇ ਆ ਤਾਂ ਜਦੋਂ ਪਹਿਲਾ ਪਾਣੀ ਕਣਕ ਨੂੰ ਲੱਗਦਾ ਤਾਂ ਕਣਕ ਦਬਦੀ ਆ ਥੋੜੇ ਸਮੇਂ ਵਾਸਤੇ ਜਾਂ ਪੀਲਾਪਣ ਦਿਖਾਉਂਦੀ ਆ, ਤੇ ਜ਼ਿਮੀਂਦਾਰ ਉਸ ਤੋਂ ਬਾਅਦ ਇਹ ਪਹਿਲਾ ਛਿੱਟਾ ਯੂਰੀਏ ਦਾ ਦਿੰਦਾ ਜੀ ਜੜਾਂ ਨੂੰ ਨਾਈਟ੍ਰੋਜਨ ਪ੍ਰੋਵਾਈਡ ਕਰਨ ਵਾਸਤੇ। ਜੀ ਜੀ। ਜਿਹੜੀ ਮੈਂ ਜਿੱਦਾਂ ਇੱਕ ਆਪਣੇ ਫਗਵਾੜਾ ਤੋਂ ਨਹੀਂ ਜੀ, ਅਵਤਾਰ ਸਿੰਘ ਫਗਵਾੜਾ ਵਿਧੀ ਵੀ ਆ ਉਹਨਾਂ ਦੀ ਸਿਸਟਮ ਕੀਤਾ ਹੋਇਆ, ਤੇ ਗੁੱਡ ਗਰੋ ਐਗਰੀਕਲਚਰ ਸਿਸਟਮ ਵੀ ਉਹਨਾਂ ਨੇ ਡਿਵੈਲਪ ਕਰਿਆ ਜੀ। ਉਹਨਾਂ ਨੇ ਕੀ ਕਰਿਆ ਜੀ, ਬੈੱਡ ਦੇ ਉੱਪਰ ਲੈ ਗਏ ਜੀ ਕਣਕ ਨੂੰ। ਅੱਛਾ ਠੀਕ ਆ। ਹਾਂ, ਉਹਦੇ ਨਾਲ ਕੀ ਹੈ ਜੀ, ਆਪਾਂ ਕਣਕ ਨੂੰ ਆਪਾਂ ਭਰਮਾ ਪਾਣੀ ਨਹੀਂ ਲਾਉਂਦੇ, ਫਲੱਡ ਇਰੀਗੇਸ਼ਨ ਨਹੀਂ ਕਰਦੇ, ਤੇ ਆਪਾਂ ਕਣਕ ਦੀਆਂ ਜੜਾਂ ਨੂੰ ਪਹਿਲਾਂ ਹੀ ਏਰੀਏਟ ਹੀ ਰੱਖਦੇ ਆ ਹਵਾ ਦੇ ਨਾਲ। ਮਤਲਬ ਉਹ ਹਵਾ ਦਾ ਉਹਦਾ ਰੋਕ ਨਹੀਂ ਲੱਗਦੀ ਹਵਾ ਦੀ ਇੱਕ ਤਰ੍ਹਾਂ ਨਾਲ, ਤੇ ਉਹ ਲਗਾਤਾਰ ਉਹ ਹਵਾ ਦੀ ਕੰਟੈਕਟ ਦੇ ਵਿੱਚ ਰਹਿੰਦੇ ਨੇ। ਕਿਉਂਕਿ ਜਿਹੜਾ ਬੈੱਡ ਹੁੰਦਾ ਧਰਤੀ ਤੋਂ ਉੱਪਰ ਉੱਠਿਆ ਹੁੰਦਾ ਜੀ, ਬੈੱਡ ਦੀਆਂ ਖਾਲੀਆਂ ਵਿੱਚ ਪਾਣੀ ਲਾਉਣਾ ਜੀ, ਤੇ ਉਹਦੀ ਮਤਲਬ ਕਣਕ ਦੇ ਵਿੱਚ ਜ਼ਰੂਰਤ ਹੀ ਨਹੀਂ ਰਹਿੰਦੀ ਯੂਰੀਏ ਦੀ। ਦੂਜੀ ਗੱਲ, ਠੀਕ, ਉਹਦੇ ਵਾਸਤੇ ਨਾਈਟ੍ਰੋਜਨ ਪ੍ਰੋਵਾਈਡ ਕਰਨ ਵਾਸਤੇ ਜੀ ਸਭ ਤੋਂ ਵਧੀਆ ਤਕਨੀਕ ਹੈ ਜੀ, ਜਿਹੜੀ ਆਪਾਂ ਕੁਦਰਤੀ ਜਦੋਂ ਮੀਂਹ ਪੈਂਦਾ ਜੀ ਹਵਾ ਦੇ ਵਿੱਚ ਨਾਈਟ੍ਰੋਜਨ ਆ ਜੀ, ਉਹ ਘੁਲ ਕੇ ਪਾਣੀ ਨਾਲ ਆਪਣੇ ਖੇਤਾਂ 'ਚ ਆਉਂਦੀ ਆ। ਠੀਕ ਹੈ ਜੀ। ਦੂਜੀ ਤਕਨੀਕ ਹੈਗੀ ਹੈ ਜੀ ਦਹੀਂ ਦੇ ਨਾਲ, ਵੀ ਆਪਾਂ ਮੰਨ ਲਓ 5 ਕਿਲੋ ਦਹੀਂ ਜਮਾਉਣਾ ਜੀ ਭਾਂਡੇ ਦੇ ਵਿੱਚ, ਕੱਚੇ ਭਾਂਡੇ 'ਚ ਆਪਾਂ 5 ਕਿਲੋ ਦਹੀਂ ਜਮਾਇਆ ਜੀ, 5 ਕਿਲੋ ਦੁੱਧ ਮਤਲਬ ਪਾ ਕੇ 5 ਕਿਲੋ ਦਹੀਂ ਜਮਾ ਲਿਆ। ਉਹ ਤੋਂ ਬਾਅਦ ਜਦੋਂ ਦਹੀਂ ਜੰਮ ਗਿਆ ਜੀ, ਉਹ ਤੋਂ ਬਾਅਦ ਆਪਾਂ ਉਹ ਦਹੀਂ ਦੇ ਵਿੱਚ ਇੱਕ ਤਾਂਬੇ ਦਾ ਭਾਂਡਾ ਪਾ ਦੇਣਾ, ਕੌਲੀ ਪਾ ਦਿਓ ਚਾਹੇ ਗਲਾਸ ਪਾ ਦਿਓ, ਉਹ ਆਪਾਂ ਤਾਂਬੇ ਦਾ ਭਾਂਡਾ ਉਹਦੇ ਵਿੱਚ ਪਾਤਾ ਜੀ। ਉਸ ਨੂੰ ਆਪਾਂ ਫਿਰ 5 ਦਿਨ ਜਾਂ ਹਫ਼ਤਾ ਰੱਖਣਾ ਹੈ, ਜਦੋਂ ਤੱਕ ਦਹੀਂ ਦਾ ਰੰਗ ਹਰਾ ਨਹੀਂ ਹੋ ਜਾਂਦਾ ਬਿਲਕੁਲ। ਠੀਕ ਹੈ, ਯਾਨੀ ਕਿ ਤਾਂਬਾ ਉਹਦੇ ਡਿਜ਼ਾਲਵ ਹੋਣਾ ਸ਼ੁਰੂ ਹੋ ਜਾਏ। ਹਾਂਜੀ ਹਾਂ, ਉਹ ਰਿਐਕਸ਼ਨ ਕਰਨਾ ਸਟਾਰਟ ਕਰ ਦਿੰਦਾ ਜੀ ਉਹਦੇ ਵਿੱਚ, ਤੇ ਉਹਨੂੰ ਆਪਾਂ 5 ਕਿਲੋ ਦਹੀਂ ਨੂੰ 25 ਕਿਲੋ ਯੂਰੀਏ ਦੇ ਨਾਲ ਰਿਪਲੇਸ ਕਰ ਸਕਦੇ ਹਾਂ ਜੀ। ਵਾਹ, ਜ਼ਬਰਦਸਤ। ਹਾਂਜੀ ਹਾਂ, ਤੇ ਉਹ 5 ਕਿਲੋ ਯੂਰੀਆ ਪਾਣਾ, ਉੱਥੇ 5 ਕਿਲੋ ਦਹੀਂ ਕਾਫੀ ਆ। 5 ਕਿਲੋ ਦਹੀਂ ਦਾ ਮਿੱਟੀ ਦੇ ਭਾਂਡੇ ਜਮਾ ਕੇ ਤਾਂਬਾ ਪਾ ਕੇ, ਉਹਨੂੰ ਲੱਗਦਾ ਜੀ ਹਫ਼ਤਾ 10 ਦਿਨ ਲੱਗ ਜਾਂਦੇ ਨੇ ਤਿਆਰ ਹੋਣ ਨੂੰ, ਤੇ ਉਹਨੂੰ ਅਸੀਂ ਰੈਡੀ ਕਰਕੇ ਰੱਖੋ। ਅਗਲੇ ਜਿੱਦਾਂ ਆਪਾਂ ਉਸ ਹਿਸਾਬ ਨਾਲ ਮਲਟੀਪਲਾਈ ਕਰ ਸਕਦੇ ਜਿੰਨਾ ਤੋਂ ਤੁਹਾਨੂੰ ਲੋੜ ਆ। ਤੇ ਇੱਕ ਸਿਸਟਮ ਹੋਰ ਵੀ ਹੈਗਾ ਜੀ, ਵੀ ਤੁਸੀਂ ਘਾਹ ਜਿੱਦਾਂ ਵੀ ਆਪਣਾ, ਜਿੱਦਾਂ ਆਪਾਂ ਘਾਹ ਜਿੱਦਾਂ ਘਰ ਪਤਵਾਰ ਕਹਿੰਦੇ ਨੇ, ਜਾਂ ਘਾਹ ਕੋਈ ਵੀ, ਉਹਦੇ ਵਿੱਚ ਹਰਾ ਪੱਤਾ ਚਾਹੀਦਾ। ਹਰਾ ਪੱਤਾ ਕੋਈ ਵੀ ਹੋ ਸਕਦਾ ਜੀ। ਹਰੇ ਪੱਤਿਆਂ ਨੂੰ ਜਦੋਂ ਆਪਾਂ ਜਿੱਦਾਂ ਸਾਫ਼ ਸਫਾਈਆ ਕਰਦੇ ਆ, ਪਰ ਉਹਦੇ ਵਿੱਚ ਮਿੱਟੀ ਕੋਸ਼ਿਸ਼ ਕਰੋ ਨਾ ਹੋਵੇ।
ਤੇ ਹਰੇ ਪੱਤਿਆਂ ਨੂੰ ਆਪਾਂ ਨੇ ਜਿੱਦਾਂ ਮੰਨ ਲਓ 1000 ਲੀਟਰ ਦੀ ਟੈਂਕੀ ਹੈ ਜੀ, 1000 ਲੀਟਰ ਦੀ ਟੈਂਕੀ ਦੇ ਵਿੱਚ ਆਪਾਂ ਨੇ ਹਰੇ ਪੱਤੇ ਪਾ ਦੇਣੇ ਜੀ। ਜਦੋਂ ਸਾਰੀ ਟੈਂਕੀ ਆਪਾਂ ਨੇ ਉੱਪਰੋਂ ਦੱਬ ਕੇ ਭਰ ਦੇਣੇ ਹਰੇ ਪੱਤੇ, ਤੇ ਉਹ ਟੈਂਕੀ ਦੇ ਵਿੱਚ ਜਿੱਥੇ ਤੱਕ ਪੱਤੇ ਨੇ ਜੀ ਉੱਥੇ ਤੱਕ ਪਾਣੀ ਪਾ ਦੇਣਾ। ਮਤਲਬ ਲਗਭਗ ਜਿੰਨੇ ਕ ਪੱਤੇ ਨੇ ਉਨਾ ਕ ਪਾਣੀ ਪਾ ਦੇ। ਚਾਹੇ ਇਹਦੇ ਵਿੱਚ ਆਪਾਂ ਬਾਜਰਾ ਟੋਕਾ ਕਰਕੇ ਜਿੱਦਾਂ ਹਰਾ ਚਾਰਾ ਹੁੰਦਾ ਜੀ ਪਸ਼ੂਆਂ ਦਾ, ਆਪਾਂ ਉਹ ਵੀ ਪਾ ਸਕਦੇ ਹਾਂ ਜੀ। ਜੀ ਜੀ, ਠੀਕ ਹੈ, ਠੀਕ। ਤੇ ਫਿਰ ਕੀ ਕਰਨਾ ਜੀ, ਇਹ ਮਤਲਬ ਪ੍ਰੋਸੈਸ ਕਰਨ ਤੋਂ ਪਹਿਲਾਂ ਟੈਂਕੀ ਦੇ ਵਿੱਚ ਥੱਲੇ ਟੂਟੀ ਲਗਾ ਲੈਣੀ ਜੀ। ਵੀ ਆਪਾਂ ਨੇ, ਕਿਉਂਕਿ ਉਹਨੂੰ ਆਪਾਂ ਬਾਅਦ ਦੇ ਵਿੱਚ ਉੱਪਰੋਂ 에ਅਰ ਟਾਈਟ ਸੀਲ ਕਰ ਦੇਣਾ, ਉਹਦੀ ਹਵਾ ਵਾਤਾਵਰਨ ਦੇ ਵਿੱਚ ਡਿਸੋਲਵ ਨਾ ਹੋਵੇ, ਮਤਲਬ ਲੀਕ ਨਾ ਹੋਵੇ ਇੱਕ ਤਰ੍ਹਾਂ ਨਾਲ। ਉਹਨੂੰ ਆਪਾਂ ਮਿੱਟੀ ਲਾ ਕੇ ਚੰਗੀ ਤਰ੍ਹਾਂ ਉੱਪਰੋਂ ਬੰਦ ਕਰ ਦੇਣਾ ਜੀ। ਤੇ ਜਿਹੜਾ ਥੱਲੇੋਂ ਆਪਾਂ ਨੇ ਪਾਣੀ ਕੱਢਣਾ ਜੀ ਉਹਦਾ, ਇਹਨੂੰ ਤਿਆਰ ਹੋਣ ਨੂੰ ਜੀ ਘੱਟੋ ਘੱਟ 1 ਮਹੀਨਾ ਲੱਗ ਜਾਂਦਾ। 1 ਮਹੀਨਾ, ਠੀਕ ਹੈ। ਹਾਂਜੀ ਹਾਂ, ਕਿਉਂਕਿ ਉਹ ਵਿੱਚ ਉਹਦੇ ਡਿਸੋਲਵ ਹੋਊਗਾ, ਤੇ ਡਿਸੋਲਵ ਹੋ ਕੇ ਹੌਲੀ ਹੌਲੀ ਉਹਦਾ ਪ੍ਰਕਿਰਿਆ ਕਰਕੇ ਉਹ ਜਿਹੜਾ ਪਾਣੀ ਆਪਣੇ ਕੋਲ ਆਉਂਦਾ ਜੀ, ਉਹ ਵੀ ਯੂਰੀਆ ਦੀ ਰਿਪਲੇਸਮੈਂਟ ਹੈ ਜੀ, ਨਾਈਟ੍ਰੋਜਨ ਦੀ ਰਿਪਲੇਸਮੈਂਟ ਹੈ ਜੀ। ਤੇ ਅੱਛਾ, ਦੂਸਰਾ ਇਹ ਸੀ ਕਿ ਇਹ ਤਾਂ ਹੋ ਗਿਆ ਖਾਦਾਂ ਦਾ, ਤੇ ਮੇਨ ਦੋਨੇ ਖਾਦਾਂ ਦਾ, ਕਿਉਂਕਿ ਦੂਸਰਾ ਤੁਹਾਡੇ ਨਾਲ ਤਫਸੀਲ ਨਾਲ ਕਰਾਂਗੇ ਨਾ ਅਸੀਂ, ਡਿਟੇਲ ਨਾਲ ਚੀਜ਼ਾਂ। ਤੇ ਮੈਂ ਕਹਿ ਰਿਹਾ ਸੀ ਕਿ ਕੋਈ ਸ਼ੁਰੂ ਵਾਲੀ ਜਿਹੜੀ ਹੈ ਨਾ ਮੁੱਢ ਵਾਲੀ ਜਾਣਕਾਰੀ ਲੋਕਾਂ ਨੂੰ ਹੋ ਜੇ ਤੇ ਸਾਨੂੰ ਵੀ ਹੋ ਜੇ। ਤੇ ਸਪਰੇਅ ਦਾ ਦੱਸੋ ਕਿ ਸਪਰੇਅ ਦੀ ਜਗ੍ਹਾ ਤੇ ਕੀ, ਯਾਨੀ ਕਿ ਸਭ ਤੋਂ ਵੱਡਾ ਮਸਲਾ ਤਾਂ ਜਿਹੜਾ ਜਦੋਂ ਕਿਸੇ ਨਾਲ ਗੱਲ ਕਰੀ ਦੀ ਹੈ ਨਾ, ਉਹ ਕਹਿੰਦਾ ਯਾਰ ਕੀੜੇ ਮਕੌੜੇ ਦਾ ਕੀ ਕਰਾਂਗੇ। ਹਾਂਜੀ ਹਾਂ, ਹਾਂ ਇਹਦਾ ਦੱਸੋ ਕੀ, ਯਾਨੀ ਕਿ ਜਿਹੜਾ ਬਣਾ ਹੈ ਮੁਕਤਸਰ ਜਨਾਬ ਜੀ। ਹਰੇਕ ਜ਼ਿਮੀਂਦਾਰ ਦੇ ਘਰੇ, ਕਿਉਂਕਿ ਖੇਤੀ ਆ ਇੱਕ ਸਰਕਲ ਦਾ ਨਾਮ ਆ, ਠੀਕ ਆ, ਉਹਦੇ ਵਿੱਚ ਹਾਂ ਇਕੋਸਿਸਟਮ ਆ ਜੀ, ਤੇ ਉਹਦੇ ਵਿੱਚ ਪਸ਼ੂ ਦਾ ਬਹੁਤ ਵੱਡਾ ਰੋਲ ਹੈ ਜੀ। ਜੇ ਬੰਦੇ ਕੋਲ ਘਰ ਦਾ ਪਸ਼ੂ ਹੋਊਗਾ ਤੇ ਉਹ ਤਾਂ ਹੀ, ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ ਜੀ, ਦਹੀਂ ਵੀ ਘਰ ਦਾ ਹੋਊਗਾ, ਕਿਉਂਕਿ ਇਹ ਚੀਜ਼ਾਂ ਜ਼ਿਮੀਂਦਾਰਾਂ ਦੇ ਘਰੇ ਮਤਲਬ ਇੱਕ ਚੰਗੀ ਮਾਤਰਾ ਦੇ ਵਿੱਚ ਹੁੰਦੀਆਂ ਨੇ। ਤੇ ਉਹੀ ਸਿਸਟਮ ਤਹਿਤ ਲੱਸੀ ਆ ਜਾਂਦੀ ਹੈ ਜੀ, ਠੀਕ ਹੈ। ਲੱਸੀ ਘੱਟੋ ਘੱਟ 1 ਮਹੀਨਾ ਪੁਰਾਣੀ ਹੋਵੇ ਆਪਣੇ ਕੋਲ, ਠੀਕ ਹੈ ਜੀ। 1 ਜਾਂ 2 ਲੀਟਰ ਆਪਾਂ ਲੱਸੀ ਲੈਣੀ ਹੈ ਜੀ। ਲੱਸੀ ਨੂੰ ਮਤਲਬ ਤੁਸੀਂ ਜੇ ਕਿਸੇ ਬੰਦੇ ਨੇ ਆਰਗੈਨਿਕ ਫਾਰਮਿੰਗ ਸਟਾਰਟ ਕਰਨੀ ਹੈ ਜੀ, ਤਾਂ ਉਹ ਸਭ ਤੋਂ ਪਹਿਲਾਂ ਤਾਂ ਲੱਸੀ ਸਟੋਰ ਕਰਨੀ ਸਟਾਰਟ ਕਰੇ। ਜਦੋਂ ਲੱਸੀ ਸਟੋਰ ਕਰਦੇ ਆ ਜੀ, ਹਾਂਜੀ, ਆਪਾਂ ਕੁਝ ਭਾਂਡਾ ਲਾ ਲਓ ਜ਼ਮੀਨ ਦੇ, ਆਪਾਂ ਨੀਚੇ ਨੱਪ ਦੋ ਉਹਨੂੰ ਭਾਂਡੇ ਨੂੰ, ਠੀਕ ਆ, ਕਿਉਂਕਿ ਉਹਦੇ ਤੇ ਵਾਤਾਵਰਨ ਦਾ ਬਹੁਤਾ ਇਫੈਕਟ ਨਾ ਰਹੇ, ਠੀਕ ਹੈ ਜੀ। ਉਹ ਭਾਂਡੇ ਨੂੰ ਆਪਾਂ ਡਬਲ ਢੱਕਣ ਲਾ ਕੇ ਬੰਦ ਰੱਖਣਾ, ਕਿਉਂਕਿ ਉਹਦੇ ਵਿੱਚ ਮੱਖੀ ਦਾ ਮੱਛਰ ਨਾ ਆਵੇ, ਕਿਉਂਕਿ ਮੱਖੀ ਮੱਛਰ ਆਊਗਾ ਜੀ ਉਹਦੇ ਵਿੱਚ ਆਂਡੇ ਦਊਗਾ ਤੇ ਫਿਰ ਸੁੰਡੀ ਪਊਗੀ ਉਹਦੇ ਵਿੱਚ, ਠੀਕ ਹੈ ਜੀ। ਠੀਕ ਹੈ। ਤੇ ਉਦਾਂ ਹੀ ਆਪਾਂ ਇੱਕ ਮਿੰਟ, ਹਾਂਜੀ ਹਾਂਜੀ ਹਾਂ, ਇੱਕ ਮਿੰਟ, ਮੇਰਾ ਸਵਾਲ ਇਹ ਸੀ ਕਿ ਇਹ ਭਾਂਡਾ ਕੋਈ ਸਪੈਸੀਫਿਕ ਤਾਂ ਨਹੀਂ ਹੋਣਾ ਚਾਹੀਦਾ ਵੀ ਧਾਤ ਦਾ ਭਾਂਡਾ ਵਾ ਜਾਂ ਕੱਚੀ ਮਿੱਟੀ ਦਾ ਭਾਂਡਾ ਵਾ ਜਿਹੜਾ ਲੱਸੀ ਜਿਹਦੇ ਸਟੋਰ ਕਰਨੀ ਆ? ਹਾਂਜੀ, ਕੋਸ਼ਿਸ਼ ਕਰੋ ਜੀ ਜੇ ਕੱਚੇ ਭਾਂਡੇ 'ਚ ਹੋ ਸਕੇ, ਜਿੱਦਾਂ ਆਪਾਂ ਮਟਕਾ ਕਹਿ ਦਿੰਦੇ ਆ ਜੀ, ਜਾਂ ਮੱਟ ਕਹਿ ਦਿੰਦੇ ਨੇ, ਵੱਡਾ ਜਿਹੜਾ ਹੁੰਦਾ ਭਾਂਡਾ, ਠੀਕ ਹੈ, ਠੀਕ। ਤੇ ਉਹ ਭਾਂਡੇ ਦੇ ਵਿੱਚ ਆਪਾਂ ਮਿੱਟੀ ਦਾ ਭਾਂਡਾ ਵੀ ਲੈ ਸਕਦੇ ਹਾਂ ਜੀ। ਜੇ ਮਿੱਟੀ ਦਾ ਭਾਂਡਾ ਆਪਣੇ ਕੋਲ ਨਹੀਂ ਹੈਗਾ ਤਾਂ ਪਲਾਸਟਿਕ ਦਾ ਡਰਮ, ਠੀਕ ਹੈ ਜੀ। ਕੋਸ਼ਿਸ਼ ਕਰੋ ਵੀ ਪਲਾਸਟਿਕ ਨੂੰ ਘੱਟ ਵਰਤੋ, ਪਰ ਜਿੱਦਾਂ ਕੁਝ ਜਿਹੜੇ ਕੰਮ ਨੇ ਉਹ ਪਲਾਸਟਿਕ ਦੇ ਭਾਂਡੇ ਵਿੱਚ ਸੌਖੇ ਹੋ ਜਾਂਦੇ ਨੇ, ਤੇ ਇਸ ਲਈ ਪਲਾਸਟਿਕ ਦੇ ਡਰਮ ਉਹਦੇ ਲਈ ਸੌਖੇ ਵੀ ਰਹਿੰਦੇ ਨੇ। ਕੁਝ ਘੋਲ ਬਣਾਉਣੇ ਹੋਣ, ਜਿੱਦਾਂ ਆਪਾਂ 2.5 ਦਾ ਘੋਲ ਬਣਾਉਂਦੇ ਆ ਜੀ, ਜਾਂ ਪਾਥੀਆਂ ਡਬੋ ਕੇ ਰੱਖਦੇ ਆ, ਉਹ ਇਹਦੇ ਵਿੱਚ ਆਸਾਨੀ ਰਹਿੰਦੀ ਹੈ ਜੀ। ਤੇ ਉਹ ਲੱਸੀ ਨੂੰ ਆਪਾਂ ਨੇ 1 ਮਹੀਨਾ ਐਜ਼ ਇਟ ਇਜ਼ ਕੱਪੜੇ ਨਾਲ ਢੱਕ, ਕੁਝ 에ਅਰ ਟਾਈਟ ਕਰਨ ਦੀ ਜ਼ਰੂਰਤ ਨਹੀਂ ਹੈ, ਲੂਜ਼ ਰਹੇ ਕੋਈ ਪ੍ਰੋਬਲਮ ਨਹੀਂ, ਪਰ ਉਹਦੇ ਵਿੱਚ ਮੱਖੀ ਜਾਂ ਮੱਛਰ ਐਂਟਰ ਨਾ ਹੋਵੇ ਕਿਸੇ ਪਾਸੇ, ਨਾ ਉੱਪਰ ਬੈਠੇ ਉਹਦੇ। ਬਿਲਕੁਲ ਸਮਝ ਗਏ, ਹਾਂ ਠੀਕ ਹੈ, ਸਮਝ। ਹਾਂ ਜੀ, ਮਤਲਬ ਇਸ ਢੰਗ ਨਾਲ ਉਹਨੂੰ ਕਵਰ ਕਰਕੇ ਰੱਖਣਾ। ਤੇ ਉਹ 1 ਮਹੀਨਾ ਪੁਰਾਣੀ ਲੱਸੀ ਤੁਹਾਡੀ ਬਹੁਤ ਵਧੀਆ ਇਨਸੈਕਟੀਸਾਈਡ ਹੈ ਜੀ, ਠੀਕ ਆ। ਤੇ ਉਹ ਕਿਸੇ ਵੀ, ਜਿੱਦਾਂ ਮੱਕੀ ਦੀ ਸੁੰਡੀ ਹੈ ਜੀ, ਠੀਕ ਆ, ਤੇ ਕੁਝ ਆਪਾਂ ਸਬਜ਼ੀਆਂ ਦੇ ਉੱਪਰ ਵੀ ਸੁੰਡੀ ਹੁੰਦੀ ਹੈ ਜੀ, ਉਹਦੇ ਤੇ ਕਿਸੇ ਚੀਜ਼ ਦਾ ਅਟੈਕ ਹੋਵੇ, ਜਿੱਦਾਂ ਬੈਂਗਣ ਤੇ ਬਹੁਤ ਜ਼ਿਆਦਾ ਅਟੈਕ ਹੁੰਦਾ ਜੀ, ਬੈਂਗਣ ਦੀ ਸਬਜ਼ੀ ਤੇ। ਹਾਂਜੀ ਹਾਂਜੀ, ਬੈਂਗਣ ਵਾਲਾ ਤਾਂ ਬੜਾ ਮਸਲਾ ਹੁੰਦਾ। ਹਾਂਜੀ ਹਾਂ, ਉਹ 100% ਲੱਸੀ ਨਾਲ ਕੰਟਰੋਲ ਹੁੰਦਾ ਜੀ। ਤੇ ਜੇ ਆਪਾਂ ਨੇ ਇਸ ਤੋਂ ਉੱਪਰ ਵੀ ਕਹੋ ਵੀ ਚੰਗੀ ਮਿਕਦਾਰ ਵਾਸਤੇ ਆਪਾਂ ਨੇ ਹੋਰ ਕੁਝ ਜ਼ਿਆਦਾ ਸੁੰਡੀ ਦਾ ਅਟੈਕ ਹੋਵੇ, ਤਾਂ ਉਹਦੇ ਵਾਸਤੇ ਹੈਗਾ ਜੀ ਘੋਲ, ਜਿਹਨੂੰ ਅੰਮ੍ਰਿਤ ਧਾਰਾ ਕਹਿੰਦੇ ਨੇ ਜੀ, ਸਾਡੇ ਇੱਥੇ ਅੰਮ੍ਰਿਤ ਧਾਰਾ ਕਹਿੰਦੇ ਨੇ ਜੀ ਜੀ। ਤੇ ਉਹਦੇ ਵਿੱਚ 3 ਚੀਜ਼ਾਂ ਹੈਗੀਆਂ ਜੀ। ਇੱਕ ਤਾਂ ਹੈਗਾ ਪਹਿਲੀ 7 ਅਜਵਾਇਣ, ਇਹ ਪੰਸਾਰੀ ਦੀਆਂ ਆਈਟਮਾਂ ਨੇ ਜੀ, ਠੀਕ ਹੈ। 7 ਅਜਵਾਇਣ, 7 ਪੁਦੀਨਾ,
ਤੇ ਮੁਸ਼ਕ ਕਪੂਰ। ਸਤਪਦੇ ਮੁਸ਼ਕਪੂਰ। ਹਾਂਜੀ, ਇਹ ਕਰੀਬ 30 ਤੋਂ 50 ਗ੍ਰਾਮ ਆਪਾਂ ਨੇ ਲੈਣੀ ਹੈ ਜੀ। ਇਹ ਕੰਚ ਵਰਗੀ ਹੁੰਦੇ ਨੇ ਜੀ, ਬਿਲਕੁਲ ਅਲੱਗ-ਅਲੱਗ ਲੈ ਕੇ ਆਉਣੀ ਆ ਪੰਸਾਰੀ ਤੋਂ। ਠੀਕ ਹੈ ਜੀ। ਉਹਨਾਂ ਨੂੰ ਆਪਾਂ ਲਿਆ ਕੇ ਇੱਕ ਕੰਚ ਦੀ ਬੋਤਲ ਦੇ ਵਿੱਚ ਸਟੋਰ ਕਰ ਲੈਣਾ। ਤਿੰਨਾਂ ਨੂੰ ਕੁੱਟ ਕੇ, ਤਿੰਨਾਂ ਨੂੰ ਅਲੱਗ-ਅਲੱਗ ਕੁੱਟਣਾ, ਅਲੱਗ-ਅਲੱਗ ਕੁੱਟ ਕੇ ਤੇ ਆਪਾਂ ਨੇ ਕੰਚ ਦੀ ਬੋਤਲ ਦੇ ਵਿੱਚ 에ਅਰ ਟਾਈਟ ਕਰਕੇ ਸਟੋਰ ਕਰ ਦੇਣਾ ਜੀ, ਇਕੱਠੀਆਂ ਮਿਲਾ ਕੇ। ਹਾਂਜੀ, ਇਕੱਠੀਆਂ ਮਿਲਾ ਕੇ ਸਟੋਰ ਕਰ ਦੇਣਾ ਜੀ। ਉਸ ਤੋਂ ਬਾਅਦ ਇਹਨੂੰ ਕਰੀਬ 7-8 ਘੰਟੇ ਲੱਗਦੇ ਨੇ ਜੀ, ਇਹ ਬਿਲਕੁਲ ਪਾਣੀ ਬਣ ਜਾਂਦਾ। ਠੀਕ ਹੈ। ਅਗਲੇ ਦਿਨ ਸਵੇਰ ਜਿੱਦਾਂ ਆਪਾਂ ਸੁੰਡੀ ਦੀ ਸਪਰੇ ਨਾਰਮਲੀ ਆਪਾਂ ਠੰਡੇ ਸਵੇਰੇ ਕਰਦੇ ਹਾਂ ਜਾਂ ਸ਼ਾਮ ਨੂੰ ਕਰਦੇ ਹਾਂ, ਤੇ ਕੁਛ ਇੱਕ ਭਾਂਡੇ ਦੇ ਵਿੱਚ 1 ਲੀਟਰ ਦਾ ਭਾਂਡਾ ਲੈ ਲਓ, ਉਹਦੇ ਵਿੱਚ ਥੋੜਾ ਜਿਹਾ ਸ਼ੈਂਪੂ ਘੋਲ ਲਓ ਜੀ, ਕਿਉਂਕਿ ਜਿਹੜਾ ਇਹ ਘੋਲ ਤਿਆਰ ਹੋ ਜਾਂਦਾ ਜੀ, ਇਹ ਸਿੱਧਾ ਪਾਣੀ ਦੇ ਵਿੱਚ ਘੁਲਦਾ ਨਹੀਂ। ਇਹਨੂੰ ਘੋਲਣ ਵਾਸਤੇ ਆਪਾਂ ਮੀਡੀਅਮ ਵਰਤ ਲੈਂਦੇ ਆ ਸ਼ੈਂਪੂ, ਕਿਉਂਕਿ ਸ਼ੈਂਪੂ ਉਹਦੇ ਵਿੱਚ ਪੀਐਚ ਲੈਵਲ ਦਾ ਫਰਕ ਪਾ ਦਿੰਦਾ ਜੀ। ਤੇ ਉਹਦੇ ਵਿੱਚ ਜਿੱਦਾਂ ਆਪਾਂ ਸਿਲਿਕਾ ਕਹਿੰਦੇ ਆ, ਐਮਲਸੀਫਾਇਰ ਸਿਲਿਕਾ ਇੱਕ ਚੰਗਾ ਐਮਲਸੀਫਾਇਰ ਹੈ ਘੋਲਣ ਵਾਸਤੇ, ਤੇ ਉਹ ਸਾਬਣ ਜਾਂ ਸ਼ੈਂਪੂ ਦੇ ਵਿੱਚ ਸਿਲਿਕਾ ਇਨਫ ਮਾਤਰਾ ਦੇ ਵਿੱਚ ਹੁੰਦਾ, ਤੇ ਉਹਨੂੰ ਘੋਲ ਕੇ ਆਪਾਂ ਨੇ ਪਹਿਲਾਂ ਸ਼ੈਂਪੂ ਘੋਲ ਲੈਣਾ ਭਾਂਡੇ ਦੇ ਵਿੱਚ। ਉਸ ਤੋਂ ਬਾਅਦ ਉਹ ਮਤਲਬ ਜਿਹੜਾ ਇਹ 30 ਤੋਂ 50 ਗ੍ਰਾਮ ਹੁੰਦਾ ਜੀ, ਇਹ ਕਿੱਲੇ ਦੀ ਦਵਾਈ ਤਿਆਰ ਹੋ ਗਈ। ਉਹਨੂੰ ਆਪਾਂ ਪੰਪ ਦੇ ਹਿਸਾਬ ਨਾਲ ਵੰਡ ਕੇ, 5 ਪੰਪ ਕਰਨੇ ਨੇ 8 ਕਰਨੇ ਨੇ, ਉਹਦੇ ਹਿਸਾਬ ਨਾਲ ਵੰਡ ਕੇ ਆਪਾਂ ਇੱਕ ਪੰਪ ਦੇ ਵਿੱਚ ਉਹ ਪਾ ਲੈਣੀ। ਵਿੱਚ ਤੁਸੀਂ ਲੀਟਰ ਜਾਂ 2 ਲੀਟਰ ਲੱਸੀ ਵੀ ਮਿਲਾ ਲਓ ਜੇ ਇਹਦੇ ਵਿੱਚ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਪਰੇਅ ਕਰਨੀ ਚਾਹੁੰਦੇ ਹੋ। ਮੱਕੀ ਦੇ ਉੱਪਰ, ਟਾਂਡੀ ਦੇ ਉੱਪਰ, ਚਰੀ ਦੇ ਉੱਪਰ, ਹਰੇ ਚਾਰਿਆਂ ਦੇ ਉੱਪਰ, ਕਿਸੇ ਆਪਣੀ ਸਬਜ਼ੀ ਦੇ ਉੱਪਰ, ਕਣਕ ਦੇ ਉੱਪਰ ਤੇਲੇ ਦੀ ਵੀ ਰੋਕਥਾਮ ਵਾਸਤੇ ਜੀ। ਠੀਕ ਆ, ਜਿੱਦਾਂ ਹੁਣ ਸਾਡੇ ਕਣਕ ਮੁੰਜੀਆਂ ਦਾ ਸਮਾਂ ਸੀ, ਇਹਦੀ ਗੋਭ ਦੀ ਸੁੰਡੀ ਵਾਸਤੇ ਜੀ ਇਹਨੇ ਬਹੁਤ ਵਧੀਆ ਕੰਮ ਕਰਿਆ। ਅੱਛਾ ਜੀ ਨਾਗਰਾ ਸਾਹਿਬ, ਜਿਹੜਾ ਵੀ ਇੱਕ ਤਾਂ ਇਹ ਸੀ ਕਿ 7 ਜਵੈਣ ਤੇ 7 ਪੁਦੀਨਾ ਤੇ ਨਾਲ ਉਸਦੇ ਮੁਸ਼ਕ ਕਫੂਰ ਹੈ, ਇਹ 3 ਚੀਜ਼ਾਂ ਜਿਹੜੀਆਂ ਵਾ। ਦੂਸਰਾ ਤੁਸੀਂ ਕਿਹਾ ਵੀ ਸਲੀਕਾ, ਇਹ ਮੈਂ ਕਹਿ ਰਿਹਾ ਸੀ ਕਿ ਇਹਨੂੰ ਜਦੋਂ ਅਸੀਂ ਜ਼ਿਆਦਾ ਸੋਲੂਸ਼ਨ ਵੱਡੀ ਮਕਦਾਰ 'ਚ ਬਣਾਉਣਾ ਵਾ, ਉਹਦੇ 'ਚ ਫਿਰ ਪਾਣੀ ਰਲਾਉਣਾ ਵਾ ਕਿ ਕੀ ਕਰਨਾ ਵਾ? ਨਹੀਂ ਜੀ, ਇਹ ਜਦੋਂ ਤਿੰਨੇ ਰਲਾਉਣੀਆਂ ਨੇ, ਇਹ ਆਪਣੇ ਆਪ ਦੇ ਵਿੱਚ ਪਾਣੀ ਬਣ ਜਾਂਦੀਆਂ ਨੇ, ਤਿੰਨੇ ਰਲ ਕੇ ਪਾਣੀ ਬਣ ਜਾਂਦੀਆਂ ਨੇ ਜੀ। ਇਹਦੇ ਵਿੱਚ ਹੋਰ ਪਾਣੀ ਮਿਲਾਉਣ ਦੀ ਲੋੜ ਨਹੀਂ। ਨਹੀਂ ਇਹਦੇ ਵਿੱਚ ਤਾਂ ਨਹੀਂ ਪਾਣੀ ਮਿਲਾਣਾ, ਲੇਕਿਨ ਕਿਉਂਕਿ ਇਹ ਮੈਂ ਕਿਹਾ ਜਦੋਂ ਸਪਰੇਅ ਕਰਨੀ ਆ, ਫਿਰ ਇਹ ਜਿਹੜਾ ਵਾ ਨਾ, ਇਹ ਸੋਲਵੈਂਟ ਪਾਣਾ ਵਾ ਉਹਦੇ 'ਚ, ਪਾਣੀ ਵਾਲੀ ਮਸ਼ੀਨ ਸਪਰੇਅ ਵਾਲੀ ਜਿਹੜੀ ਆ, ਮਿਕਸ ਤਾਂ ਉਹਦੇ ਨਾਲ ਹੀ ਕਰਾਂਗੇ ਅਸੀਂ। ਹਾਂਜੀ, ਜਦੋਂ ਆਪਾਂ ਇਹਨੂੰ ਸਾਬਣ ਦੇ ਵਿੱਚ ਘੋਲ ਲਿਆ ਜੀ, ਮੰਨ ਲਓ 1 ਲੀਟਰ ਆਪਾਂ ਪਾਣੀ ਲਿਆ, ਉਹਦੇ ਵਿੱਚ ਥੋੜਾ ਜਿਹਾ ਆਪਾਂ ਨੇ ਸ਼ੈਂਪੂ ਘੋਲਿਆ। ਮੰਨ ਲਓ ਜਿੱਦਾਂ ਆਪਾਂ 10 ਜਾਂ 20 ml ਆਪਾਂ ਸ਼ੈਂਪੂ ਘੋਲ ਲਿਆ, 20 ml ਲਾ ਲਓ, ਚਲੋ 20 ml ਆਪਾਂ ਨੇ ਸ਼ੈਂਪੂ ਘੋਲ ਲਿਆ, ਉਹਦੇ ਵਿੱਚ ਆਪਾਂ ਨੇ 10 ml ਦੇ ਆਸ-ਪਾਸ ਆਪਾਂ ਨੇ ਦਵਾਈ ਪਾ ਦੇਣੀ। ਉਹ ਜਿਹੜਾ ਆਪਣਾ ਜਵੈਣ 7 ਵਾਲਾ ਅੰਮ੍ਰਿਤਧਾਰਾ ਘੋਲ ਤਿਆਰ ਹੋਇਆ ਜੀ, ਉਹਦੇ ਵਿੱਚ ਘੋਲ ਕੇ ਜਿਹੜਾ 15 ਲੀਟਰ ਵਾਲਾ ਜਾਂ 20 ਲੀਟਰ ਵਾਲਾ ਪੰਪ ਆ, ਉਹਨੂੰ ਆਪਾਂ ਉਹਦੇ ਵਿੱਚ ਪਾ ਦੇਣਾ ਜੀ। ਉਹ ਆਪਣਾ ਇੱਕ ਪੰਪ ਤਿਆਰ ਹੋ ਗਿਆ। ਜਿਹੜੀ ਮੈਂ 50 ਗ੍ਰਾਮ 3 ਹੋ ਗਏ, ਮੰਨ ਲਓ 150 ਗ੍ਰਾਮ ਦਵਾਈ ਹੋ ਗਈ। ਵੈਸੇ ਤਾਂ 30 ਗ੍ਰਾਮ ਵੀ ਕੰਮ ਕਰ 30 ਮਤਲਬ 90 ਗ੍ਰਾਮ ਵੀ 1 ਕਿੱਲੇ ਦੀ ਦਵਾਈ ਤਿਆਰ ਹੋ ਜਾਂਦੀ ਆ। ਪਰ ਜੇ ਤੁਸੀਂ ਵਧੀਆ ਤਰੀਕੇ ਨਾਲ ਚਾਹੁੰਦੇ ਹੋ ਵੀ ਸੁੰਡੀ ਦਾ ਅਟੈਕ ਕੁਝ ਜ਼ਿਆਦਾ, ਤਾਂ ਤੁਸੀਂ 50 ਲੈ ਲਓ, ਤਿੰਨੇ 150 ਗ੍ਰਾਮ ਹੋ ਜਾਣਗੀਆਂ, ਤਾਂ ਇਹ ਪੂਰੀ ਕਿੱਲੇ ਦੀ ਦਵਾਈ ਤਿਆਰ ਹੋ ਜਾਂਦੀ ਹੈ ਜੀ। ਠੀਕ ਹੈ ਹਾਂਜੀ। ਅੱਛਾ ਜੀ ਨਾਗਰਾ ਸਾਹਿਬ, ਗੱਲ ਇਹ ਹੈਗੀ ਆ ਕਿ ਸਿਆਣਿਆਂ ਦੀ ਇੱਕ ਅਖਾਣ ਹੈਗਾ ਆ ਕਿ ਆਦਤਾਂ ਨਹੀਂ ਜਾਂਦੀਆਂ ਭਾਵੇਂ ਕੱਟੀਏ ਪੋਰੀਆਂ ਵੀ ਆਖਰੇ ਜ਼ਮੀਨ ਵੀ ਜਾਨਦਾਰ ਆ। ਇਹਦੇ 'ਚ ਅਸੀਂ ਬੜੀ ਦੇਰ ਤੋਂ ਡੀਏਪੀ, ਯੂਰੀਆ ਤੇ ਇਹ ਚੀਜ਼ਾਂ ਇਹਦੇ ਵਿੱਚ ਪਾਉਂਦੇ ਆ ਰਹੇ ਆ। ਇਹਦੀ ਹੁਣ ਆਦਤ ਇਹਨੂੰ ਬਣ ਗਈ ਹੋਣੀ ਆ। ਤੇ ਮੈਂ ਕਹਿੰਦਾ ਵੀ ਇਹ ਹੁਣ ਇੱਕੋ ਵਾਰੀ ਜਦੋਂ ਅਸੀਂ ਇੱਧਰ ਨੂੰ ਆਵਾਂਗੇ ਇਸ ਪਾਸੇ ਨੂੰ, ਇਹ ਪਹਿਲਾਂ ਮੈਂ ਦੇਖੀਆਂ ਕਈ ਵੀਰਿਆਂ ਦੀ ਵੀਡੀਓ, ਕਈ ਲੋਕ ਗੱਲ ਕਰਦੇ ਵੀ ਪਹਿਲਾਂ ਅੱਧਾ ਡੀਏਪੀ ਕਰੋ ਤੇ ਨਾਲ ਜਨਾਬ ਜੀ ਤੁਸੀਂ ਆ ਵੇਸਟ ਡੀਕੰਪੋਜ਼ਰ ਵਾਲੇ ਯਾਨੀ ਕਿ ਦੇਸੀ ਖੇਤੀ ਉਧਰ ਨੂੰ ਜਾਓ, ਅੱਧੇ ਨਾਲ ਹੀ ਰੱਖੋ। ਤੁਸੀਂ ਵੀ ਇੰਜ ਕੀਤਾ ਸੀ ਕਿ ਤੁਸੀਂ ਬਸ ਸਿੱਧੇ ਹੀ ਇੱਧਰ ਨੂੰ ਦੇਸੀ ਖੇਤੀ ਤੇ ਬਿਲਕੁਲ ਹੀ ਛੱਡਤਾ ਸੀ ਇੱਕੋ ਵਾਰੀ? ਨਹੀਂ ਜੀ, ਮੈਂ ਤਾਂ ਜਦੋਂ ਪਹਿਲੀ ਵਾਰ ਕਰਿਆ ਜੀ, ਮੈਂ ਇਹ ਸੋਚ ਕੇ ਚੱਲ ਰਿਹਾ ਸੀ ਵੀ ਮੇਰਾ ਚਾਹੇ 2 ਕੁਇੰਟਲ ਝਾੜ ਨਿਕਲੇ, ਪਰ ਮੈਂ ਇਹਦੇ ਵਿੱਚ ਕੁਝ ਨਹੀਂ ਪਾਉਣਾ। ਤੇ ਚਲੋ ਪ੍ਰਮਾਤਮਾ ਦੀ ਕਿਰਪਾ ਐਸੀ ਹੋਈ ਜੀ, ਤੇ ਜਿੱਦਾਂ ਮੈਂ ਇਹਦੇ ਵਿੱਚ ਪੈਂਦਾ ਗਿਆ ਜੀ, ਕਿਉਂਕਿ ਮੇਰੀ ਥੋੜੀ ਜਿਹੀ ਫਿਤਰਤ ਹੈ ਜੀ ਇਨਵੈਸਟੀਗੇਸ਼ਨ ਦੀ। ਜੇ ਆਪਾਂ ਇੱਕ ਚੀਜ਼ ਨੂੰ ਕਰਨ ਲੱਗੇ ਆ ਤਾਂ ਉਹ ਮੈਂ ਵੀ ਕੀ ਕਰ ਸਕਦੇ ਆ ਇਹਦੇ ਲਈ ਹੋਰ। ਜਦੋਂ ਮੈਂ ਇਹਦੇ ਤੇ ਰਿਸਰਚ ਵਰਕ ਕਰ ਰਿਹਾ ਸੀ ਆਪਣਾ,
ਸਭ ਤੋਂ ਪਹਿਲਾਂ ਮੈਂ ਕਣਕ ਤੇ ਹੀ ਸਟਾਰਟ ਕਰਿਆ ਜੀ। ਕਣਕ ਦੇ ਵਿੱਚ ਮੈਂ ਚਾਹੁੰਦਾ ਸੀ ਵੀ ਮੈਂ ਕਣਕ ਦਾ ਬੀਜ ਰਿਹਾ, ਹੁਣ ਮੈਂ ਕਣਕ ਦੇ ਨਾਲ ਹੋਰ ਕੀ ਲਾਵਾਂ ਜਿਹੜੀ ਮੇਰੀ ਰਸੋਈ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਾ ਰਹੇ, ਵੀ ਵੱਧ ਤੋਂ ਵੱਧ ਹੋਰ ਕੀ ਲਾ ਸਕਦੇ ਆ। ਤਾਂ ਉਹਦੇ ਵਿੱਚ ਜਿੱਦਾਂ ਸਰੋਂ ਦੀ ਗੱਲ ਹੋਈ ਜੀ, ਵਿੱਚ ਜਿੱਦਾਂ ਆਪਾਂ ਬੈੱਡ ਤੇ ਲਾਉਨੇ ਆ, ਵਿੱਚ ਆਪਾਂ ਛੋਲੇ ਵੀ ਬੀਜ ਸਕਦੇ ਆ, ਆਪਾਂ ਗੋਭੀ ਵੀ ਬੀਜ ਸਕਦੇ ਆ, ਆਪਾਂ ਗਾਜਰਾਂ ਵੀ ਬੀਜ ਸਕਦੇ ਆ। ਤਾਂ ਮੈਂ ਜਿਹੜਾ ਨਾਲ ਸਟਾਰਟ ਕਰਿਆ ਜੀ ਉਹ 100% ਆਰਗੈਨਿਕ ਵੱਲ ਨੂੰ ਮੈਂ ਸਟਾਰਟ ਹੋ ਗਿਆ ਜੀ। ਉਹ ਜੋ ਮੈਂ ਘੋਲ ਪਾਉਂਦਾ ਗਿਆ ਜੀ ਉਹਦੇ ਵਿੱਚ, ਉਹ ਮੈਂ ਤੁਹਾਨੂੰ ਨਾਲ ਦੱਸ ਰਿਹਾ ਜੀ, ਜਾਂ ਬਹੁਤੇ ਤਾਂ ਮੈਂ ਦੱਸ ਚੁੱਕਿਆ ਜੀ ਤੁਹਾਨੂੰ। ਤੇ ਮੈਂ 100% ਹੀ, ਪਰ ਮੈਂ ਇਹਦੇ ਵਿੱਚ ਇਹ ਕਰਿਆ ਜੀ, ਮੈਂ ਕਿਉਂਕਿ ਖੇਤੀ ਵੀ ਮੇਰੀ ਤਾਂ ਥੋੜੀ ਹੈ ਜੀ, ਜੋ ਮੈਂ ਘਰ ਵਾਸਤੇ ਕਰਦਾ ਮੈਂ ਉਹੀ ਖੇਤੀ ਕਰਦਾ। ਤੇ ਜਿਹੜੀ ਮੈਂ ਸਟਾਰਟ ਕਰਿਆ ਜੀ ਉਹ ਮੈਂ 1 ਕਿੱਲਾ ਲਹਿਦਾ ਰੱਖ ਲਿਆ ਸਿਰਫ ਆਰਗੈਨਿਕ ਵਾਸਤੇ, ਵੀ ਇਹ ਕਿੱਲੇ ਦੇ ਵਿੱਚ ਨਾ ਤਾਂ ਮੈਂ ਕੋਈ ਸਪਰੇਅ ਬਾਹਰੋਂ ਲਿਆ ਕੇ ਕਰਨੀ ਆ, ਨਾ ਮੈਂ ਕੋਈ ਇਹਦੇ ਵਿੱਚ ਦਾਣੇਦਾਰ ਜ਼ਹਿਰ ਪਾਉਣੀ ਆ। ਇਹ ਮੈਂ ਆਪਣੇ ਪਰਿਵਾਰ ਵਾਸਤੇ, ਆਪਣੀ ਰਸੋਈ ਵਾਸਤੇ ਇਹਨੂੰ ਮੈਂ ਇੱਕ ਤਰ੍ਹਾਂ ਨਾਲ ਲੌਕ ਕਰਤਾ ਵੀ ਹਾਂ ਇਹਦੇ ਵਿੱਚ ਮੈਂ ਆਪਦੀ ਘਰ ਦੇ ਵਾਸਤੇ ਜੋ ਚੀਜ਼ ਪੈਦਾ ਕਰਨੀ ਉਹ ਇੱਥੋਂ ਪੈਦਾ ਕਰਨੀ ਹੈ ਜੀ। ਉਹਦੇ ਵਿੱਚ ਮੈਂ ਕੋਈ ਬਾਜ਼ਾਰੋਂ ਚੀਜ਼ ਨਹੀਂ ਪਾਉਂਦਾ ਜੀ। ਮਤਲਬ ਜੇ ਕਿਸੇ ਜ਼ਿਮੀਂਦਾਰ ਨੇ ਇਹਨੂੰ ਤਬਦੀਲੀ ਲੈ ਕੇ ਆਉਣੀ ਹੈ ਜੀ, ਉਹ ਥੋੜੀ ਜ਼ਮੀਨ ਤੋਂ ਸਟਾਰਟ ਕਰੇ। ਮੰਨ ਲਓ ਉਹ ਆਪਣੇ, ਜੇ ਉਹਦੇ ਕੋਲ 10 ਕਿੱਲੇ ਤਾਂ 1 ਕਿੱਲੇ ਤੋਂ ਸਟਾਰਟ ਕਰ ਲਏ ਜੀ। ਜੇ 5 ਵਾਲਾ ਕੋਈ, ਉਹ ਅੱਧੇ ਕਿੱਲੇ ਤੋਂ ਸਟਾਰਟ ਕਰੇ। ਉਹਦੇ ਵਿੱਚ ਉਹਨੂੰ ਇੱਕ ਤਾਂ ਤਰੀਕੇ ਆ ਜਾਂਦੇ ਨੇ ਜੀ ਕਰਨ ਦੇ, ਤੇ ਉਹ ਫੇਰ ਤਾਂ ਜੀ ਜਦੋਂ ਬੰਦੇ ਨੂੰ ਤਰੀਕਾ ਆ ਗਿਆ, ਉਹਨੇ ਇੱਕ ਵਾਰ ਜਾਂ 2 ਵਾਰ ਕਰਕੇ ਦੇਖ ਲਿਆ, ਫੇਰ ਬੰਦਾ 100% ਸਾਰੀ ਜ਼ਮੀਨ ਤੇ ਵੀ ਕਰ ਸਕਦਾ, ਕਿਉਂਕਿ ਉਹ ਜੇ ਉਹਦੇ ਗਾਹਕ ਜਾਂ ਉਹਨੂੰ ਉਦਾਂ ਦੇ ਬੰਦੇ ਮਿਲਣ ਲੱਗ ਜਾਂਦੇ ਨੇ ਜਿਹਦੇ ਵਾਸਤੇ ਇਹ ਬੰਦਾ ਕਹਿੰਦੇ ਨੇ ਜੀ ਆਪਾਂ ਵੀ ਆਰਗੈਨਿਕ ਤੁਸੀਂ ਪੈਦਾ ਤਾਂ ਕਰ ਲਓਗੇ, ਦੇਣੀ ਜਾਂ ਦੇ ਕੇ ਤਾਂ ਤੁਸੀਂ ਮੰਡੀ ਦੇ ਵਿੱਚ ਆਉਣੀ ਆ, ਪਰ ਜਦੋਂ ਤੁਸੀਂ ਆਰਗੈਨਿਕ ਉਤਪਾਦ ਕਰਦੇ ਹੋ ਜੀ, ਤੁਹਾਨੂੰ ਨਾਲ ਤੁਹਾਡੇ ਬੰਦੇ ਇਦਾਂ ਦੇ ਜੁੜ ਜਾਂਦੇ ਨੇ ਜਿਹੜੇ ਇਹ ਚੀਜ਼ ਖਰੀਦਣੀ ਚਾਹੁੰਦੇ ਨੇ ਤੁਹਾਡੇ ਤੋਂ, ਵੀ ਸਾਨੂੰ ਆਰਗੈਨਿਕ ਪੈਦਾ ਕਰਕੇ ਦਿਓ, ਅਸੀਂ ਤੁਹਾਡੇ ਤੋਂ ਲਵਾਂਗੇ। ਹਾਂ ਇਵੇਂ ਹੀ ਇੱਕ ਦੂਜੇ ਨਾਲ ਮੇਲ ਹੁੰਦਾ ਜਿੱਦਾਂ ਆਪਣਾ ਹੋ ਗਿਆ ਜੀ। ਬਿਲਕੁਲ ਜੀ, ਬਿਲਕੁਲ। ਬਹੁਤ ਵਧੀਆ ਜੀ ਸਰਦਾਰ ਜੀ, ਬਹੁਤ ਵਧੀਆ। ਅੱਛਾ, ਗੱਲ ਇਹ ਹੈਗੀ ਆ ਕਿ ਨਾਗਰਾ ਸਾਹਿਬ ਤੁਸੀਂ ਇਹ ਗੱਲ ਕੀਤੀ ਆ 2.5 ਦੇ ਕੋਲ ਦੀ, ਜਿਹੜਾ ਕਿ ਗਰੋਥ ਰੈਗੂਲੇਟਰ ਕਹਿ ਲਈਏ ਅਸੀਂ, ਉਹਨੂੰ ਪੀਜੀਆਰ ਕਹਿ ਲਈਏ, ਜਾਂ ਫਿਰ ਅਸੀਂ ਉਹਨੂੰ ਡੀਏਪੀ ਦਾ ਮੁਤਬਾਦਲ ਵੀ ਕਹਿ ਸਕਦੇ ਆ, ਇੰਜ ਗੱਲ ਆ ਨਾ ਜੀ? ਬਿਲਕੁਲ ਜੀ, ਬਿਲਕੁਲ। ਤੇ ਇਹ ਜਿਹੜਾ 2.5 ਦਾ ਘੋਲ ਆ, ਇਹਨੂੰ ਬਣਾਉਣ ਦਾ ਤਰੀਕਾ ਕੀ ਹੈਗਾ ਜੀ? ਜਿਹੜਾ 2.5 ਦਾ ਘੋਲ ਆ ਜੀ, ਇਹ ਇੱਕ ਬਹੁਤ ਬੜੀ ਮਤਲਬ ਇੱਕ ਹੈਲਪ ਹੋ ਜਾਂਦੀ ਹੈ ਜ਼ਿਮੀਂਦਾਰ ਦੀ ਜਿਹੜਾ ਆਰਗੈਨਿਕ ਫਾਰਮਿੰਗ ਸਟਾਰਟ ਕਰਦਾ, ਕਿਉਂਕਿ ਇਹ ਇੱਕ ਇੰਨਾ ਤਕੜਾ ਘੋਲ ਬਣ ਜਾਂਦਾ ਜੀ, ਜਿਹਦੇ ਵਿੱਚ ਆਪਾਂ ਬਣਾਉਣ ਵਾਸਤੇ ਜਿਹੜਾ ਬਣਾਉਣ ਦਾ ਤਰੀਕਾ ਉਹ ਇਦਾਂ ਹੈ ਕਿ ਇਹਦੇ ਵਿੱਚ ਆਪਾਂ ਨੇ 2.5 ਕਿਲੋ ਲੈਣੀ ਹੈ ਜੀ ਸਰੋਂ ਦੀ ਖਾਲ। ਅੱਛਾ ਜੀ, ਠੀਕ ਹੈ ਜੀ। ਉਹਨੂੰ ਪੀਸ ਲੈਣਾ ਜਾਂ ਪਿਸਾ ਲਓ, ਪਹਿਲਾਂ ਪਿਸਾ ਕੇ ਲਿਆਓ। ਦੂਸਰਾ ਹੈਗਾ ਜੀ 2.5 ਕਿਲੋ ਪਾਥੀਆਂ ਦੀ ਸੁਆਹ। ਅੱਛਾ, ਪਾਥੀ। ਤੀਜਾ ਹੈਗਾ ਜੀ 1 ਕਿਲੋ ਚੂਨਾ। ਠੀਕ ਹੋ ਗਿਆ, ਠੀਕ ਹੈ ਜੀ, ਠੀਕ ਹੋ ਗਿਆ। ਹਾਂਜੀ, ਤਿੰਨੋਂ ਚੀਜ਼ਾਂ ਨੂੰ ਆਪਾਂ ਨੇ 200 ਲੀਟਰ ਡਰਮ ਪਹਿਲਾਂ ਪਾਣੀ ਦਾ ਆਪਾਂ ਭਰ ਲੈਣਾ ਜੀ। 200 ਲੀਟਰ ਡਰਮ ਦੇ ਵਿੱਚ ਪਾਣੀ ਦੇ ਵਿੱਚ ਇਹ ਤਿੰਨੋਂ ਚੀਜ਼ਾਂ ਮਿਲਾ ਦੇਣੀਆਂ। ਇਹ ਤਿੰਨੋਂ ਚੀਜ਼ਾਂ ਮਿਲਾ ਕੇ ਤਾਂ ਆਪਾਂ ਇਹਨੂੰ ਸਵੇਰ ਸ਼ਾਮ ਡੰਡੇ ਨਾਲ ਘੁਮਾਉਂਦੇ ਰਹਿਣਾ ਜੀ, ਮਤਲਬ ਇਹ ਚੰਗੀ ਤਰ੍ਹਾਂ ਵਿੱਚ ਘੁਲ ਜਾਵੇ। ਠੀਕ ਹੈ ਜੀ। ਤੇ 4 ਦਿਨ ਤੋਂ ਬਾਅਦ ਜਦੋਂ ਇਹਦਾ ਰੰਗ ਵੀ ਥੋੜਾ ਜਿਹਾ ਵਟ ਜਾਂਦਾ, ਹਲਕੇ ਜਿਹੇ ਹਰੇ ਰੰਗ ਤੇ ਹੋ ਜਾਂਦਾ, 4 ਦਿਨ ਬਾਅਦ ਜਦੋਂ ਆਪਾਂ ਨੇ ਸਵੇਰੇ ਹਿਲਾਇਆ, ਸਵੇਰੇ ਹਿਲਾਉਣ ਤੋਂ ਅੱਧਾ ਘੰਟਾ ਬਾਅਦ ਜਦੋਂ ਇਹਦੇ ਵਿੱਚ ਸੁਆਹ ਜਾਂ ਸਰੋਂ ਦੀ ਖਾਲ ਦਾ ਜਿਹੜਾ ਜੋ ਬਚਿਆ ਹੋਇਆ ਅੰਸ਼ ਆ ਉਹ ਥੱਲੇ ਬੈਠ ਜੂ, ਉਹ ਜਿਹੜਾ ਪਾਣੀ ਨਿਤਾਰ ਕੇ ਉਹਨੂੰ ਆਪਾਂ 2.5 ਜੋ ਆਪਾਂ ਨੇ ਇਹ ਤਿਆਰ ਕਰਿਆ ਜੀ, ਉਹ 1 ਕਿੱਲੇ ਦੇ ਉੱਪਰ ਸਪਰੇਅ ਕਰਨਾ, ਜੋ ਬਚਿਆ ਹੋਇਆ ਪਾਣੀ ਨਿਤਾਰ ਲਓ। ਅੱਛਾ, ਜਿਹੜਾ ਕਿ ਆ 200 ਲੀਟਰ ਉਹ ਪਾਣੀ ਨੂੰ ਆਪਾਂ ਹਾਂਜੀ ਹਾਂ, ਉਹਨੂੰ ਆਪਾਂ ਫਿਰ ਉਹਦੇ ਵਿੱਚ ਆਪਾਂ ਨੇ ਹੋਰ ਪਾਣੀ ਨਹੀਂ ਮਿਲਾਉਣਾ। ਜੇ ਆਪਾਂ 200 ਲੀਟਰ ਨਾਲ ਤਿਆਰ ਕਰਿਆ ਹੋਇਆ, ਇਹਦੇ ਵਿੱਚੋਂ ਹੀ ਆਪਾਂ ਨੇ ਜਿੱਦਾਂ ਮੰਨ ਲਓ 25 ਲੀਟਰ ਦੇ ਜਾਂ ਆਪਣੇ ਛੋਟੇ 20 ਲੀਟਰ ਵਾਲੇ ਪੰਪ ਆਉਂਦੇ ਨੇ, ਉਹਦੇ ਵਿੱਚ ਆਪਾਂ ਪਾ ਕੇ, ਮਤਲਬ ਇਹ ਜੋ ਤੁਹਾਡੇ ਕੋਲ ਘੋਲ ਤਿਆਰ ਹੋਇਆ ਇਹ 1 ਕਿੱਲੇ ਦਾ ਘੋਲ ਹੈ ਜੀ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਇਹਨੂੰ ਜਿੱਦਾਂ ਕਣਕ ਕਣਕ ਵਰਗੀ ਫਸਲ ਅਸੀਂ ਫਲੱਡ ਪਾਣੀ ਰਾਹੀਂ ਵੀ ਦੇ ਸਕਦੇ ਆ ਕਿ ਸਪਰੇਅ ਤੇ ਹੀ ਆ, ਕਿਉਂਕਿ ਡੀਏਪੀ ਜਿਹੜੀ ਹੁੰਦੀ ਆ, ਫਾਸਫੋਰਸ, ਅਸੀਂ ਉਹ ਖਾਲੀਆਂ ਦੇ ਵਿੱਚ ਜਾਂ ਜ਼ਮੀਨ ਦੇ ਵਿੱਚ ਅਸੀਂ ਉਹਨੂੰ ਫਲੱਡ ਕਰਦੇ ਆ ਪਾਣੀ ਦੇ ਨਾਲ ਜਾਂ ਛੱਟਾ ਕਰਦੇ ਆ। ਇਹਦਾ ਹਾਂਜੀ ਬਿਲਕੁਲ ਜੀ, ਬਿਲਕੁਲ। ਇਹਨੂੰ ਤੁਸੀਂ ਹਾਂਜੀ ਬਿਲਕੁਲ ਤੁਸੀਂ ਪਾਣੀ ਦੇ ਨਾਲ ਨੱਕੇ ਦੇ ਉੱਪਰ ਰੱਖ ਦਿਓ ਤੁਸੀਂ, ਠੀਕ ਆ, ਪਾਈਪ ਲਾ ਦਿਓ ਡਰਮ ਦੇ ਵਿੱਚੋਂ,
ਆਪਾਂ ਤੁਸੀਂ ਪਾਣੀ ਦੇ ਨਾਲ ਫਲੱਡ ਕਰਾ ਦਿਓ ਜੀ ਚਾਹੇ, ਤੇ ਚਾਹੇ ਤੁਸੀਂ ਇਹਦੀ ਸਪਰੇਅ ਕਰਾ ਦਿਓ। ਪਰ ਜੋ ਮੈਂ ਆਪਣੇ ਤਰੀਕੇ ਤੋਂ ਦੇਖਿਆ ਜੀ, ਉਹ ਸਪਰੇਅ ਦਾ ਬਹੁਤ ਚੰਗਾ ਅਸਰ ਹੈ ਜੀ। ਪਰ ਇਹਦੇ ਵਿੱਚ ਕਾਬਲੇ ਗੌਰ ਗੱਲ ਇਹ ਹੈ ਜੀ ਵੀ ਤੁਹਾਡੀ ਫਸਲ ਦਾ ਪੱਤਾ ਹੈ ਉਹ ਲਗਭਗ ਇੰਨੇ ਸਾਈਜ਼ ਦਾ ਹੋ ਚੁੱਕਿਆ ਹੋਵੇ ਕਿ ਉਹ ਸਪਰੇਅ ਨੂੰ ਅਬਜ਼ੌਰਬ ਕਰ ਰਿਹਾ। ਜਦੋਂ ਬਹੁਤ ਸ਼ੁਰੂਆਤੀ ਸਟੇਜ ਹੁੰਦੀ ਹੈ, ਜਿੱਦਾਂ ਕਣਕ ਦੀ ਸਟੇਜ ਹੈ ਜੀ, ਉਦੋਂ ਇਹਨੂੰ ਫਲੱਡ ਹੀ ਕਰਨਾ ਚਾਹੀਦਾ, ਕਿਉਂਕਿ ਉਦੋਂ ਆਪਾਂ ਸਪਰੇਅ ਕਰਾਂਗੇ, ਪੱਤਾ ਤਾਂ ਬਿਲਕੁਲ ਹੁਣ 20-25 ਦਿਨ ਦੀ ਜਾਂ ਮਹੀਨੇ ਦੀ ਕਣਕ ਦਾ ਪੱਤਾ ਬਹੁਤ ਛੋਟਾ ਹੁੰਦਾ ਜੀ। ਜਦੋਂ ਪੱਤਾ ਤੁਹਾਡਾ ਗਰੋ ਕਰ ਗਿਆ ਤੁਹਾਡੀ ਫਸਲ ਦਾ, ਜਾਂ ਤੁਸੀਂ ਆਪਣੇ ਚਾਰੇ ਤੇ ਸਪਰੇਅ ਕਰਨੀ ਆ, ਜੋ ਅਸੀਂ ਡੰਗਰਾਂ ਵਾਸਤੇ ਚਾਰਾ ਜਾਂ ਪੱਠੇ ਕਹਿ ਦਿੰਦੇ ਆ, ਤੇ ਜਦੋਂ ਉਹਦਾ ਪੱਤਾ ਵੱਡਾ ਹੋ ਗਿਆ ਤਾਂ ਤੁਸੀਂ ਉਦੋਂ ਸਪਰੇਅ ਕਰ ਦਿਓ, ਨਹੀਂ ਇਹਨੂੰ ਪਾਣੀ ਦੇ ਨਾਲ ਤੁਸੀਂ ਵਹਾ ਸਕਦੇ ਹੋ ਜੀ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਆਹੋ ਉਹੀ ਹੈ, ਪੱਤਾ ਜਿਹੜਾ ਆ ਛੋਟਾ ਹੋਵੇ ਤਾਂ ਫਿਰ ਤਾਂ ਜ਼ਮੀਨ ਤੇ ਗਿਰਨੀਆਂ ਨਾ ਜੀ, ਯਾਨੀ ਕਿ ਛੋਟੀ ਫਸਲ ਨੂੰ ਫਲੱਡ ਕਰ ਲਵੇ, ਉਸ ਤੋਂ ਬਾਅਦ ਇਹਦੀ ਸਪਰੇਅ ਸ਼ੁਰੂ ਕਰ ਦੇ। ਅੱਛਾ ਜੀ, ਅੱਗੇ ਤੁਸੀਂ ਕੀੜੇ ਮਾਰ ਦਵਾਈ ਜਿਹੜੀ ਸਪਰੇਅ ਦੀ ਅੱਗੇ ਗੱਲ ਹੋਈ ਤੁਹਾਡੀ ਰਾਣਾ ਸਾਹਿਬ ਨਾਲ, ਉਹ ਤਾਂ ਹੋ ਗਈ ਵੀ ਹੁਣ ਇੱਕ ਦੇਖੋ ਫੰਜੀਸਾਈਡ ਬਿਮਾਰੀ, ਇਹ ਕੀੜਿਆਂ ਨਾਲੋਂ ਵੀ ਜ਼ਿਆਦਾ ਅਟੈਕ ਕਰਦੀਆਂ ਫਸਲਾਂ ਦੇ ਉੱਤੇ ਵੀ। ਬਿਲਕੁਲ ਜੀ, ਇਹਦੇ ਵਾਸਤੇ ਵੀ ਕੋਈ ਸਾਡੀ ਦੇਸੀ ਖੇਤੀ ਦੇ ਵਿੱਚ ਉਹ ਹੈਗਾ ਜੀ? ਜਨਾਬ ਜੀ, ਫੰਗਸ ਵਾਸਤੇ ਸਭ ਤੋਂ ਵਧੀਆ ਹੈ ਜੀ ਫਟਕੜੀ। ਅੱਛਾ, ਫਟਕੜੀ, ਠੀਕ ਹੈ ਜੀ। ਜਦੋਂ ਕਿਸੇ ਵੀ ਫਸਲ ਦੀ ਜੜ ਤੁਸੀਂ ਦੇਖੀ, ਪੱਟ ਕੇ ਦੇਖ ਲਈ ਫਸਲ, ਥੋੜਾ ਇੱਕ ਬੂਟਾ ਤੁਸੀਂ ਕੱਢ ਕੇ ਦੇਖੋ, ਜੇ ਉਹਦੀ ਜੜ ਦੇ ਵਿੱਚ ਤੁਹਾਨੂੰ ਫੰਗਸ ਦਿਖਦੀ ਆ ਤਾਂ ਤੁਸੀਂ 1 ਕਿਲੋ ਜਾਂ 2 ਕਿਲੋ ਫਟਕੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਨੱਕੇ ਤੇ ਰੱਖ ਕੇ ਜਦੋਂ ਪਾਣੀ ਛੱਡਦੇ ਆ ਆਪਾਂ ਫਸਲ ਨੂੰ, ਜੇ ਤੁਹਾਡੀ ਫਸਲ ਨੂੰ ਪਾਣੀ ਲੱਗਣੇ ਵਾਲਾ ਤਾਂ ਤੁਸੀਂ 1 ਜਾਂ 2 ਕਿਲੋ ਫਟਕੜੀ, ਵੱਧ ਤੋਂ ਵੱਧ 2 ਕਿਲੋ ਤੇ ਘੱਟੋ ਘੱਟ 1 ਕਿਲੋ ਨੱਕੇ ਦੇ ਉੱਪਰ ਰੱਖੋ ਜੀ। ਉਹ ਫੰਗਸ ਦੇ ਹਿਸਾਬ ਨਾਲ ਜੀ, ਵੀ ਤੁਹਾਡੀ ਫੰਗਸ ਦਾ ਜ਼ਿਆਦਾ ਅਟੈਕ ਆ ਜਾਂ ਘੱਟ ਆ, ਤੇ ਉਹ ਤੁਸੀਂ ਪਾਣੀ ਦੇ ਨਾਲ ਵਹਾ ਦੇਣੀ ਜੀ। ਕੋਸ਼ਿਸ਼ ਕਰੋ ਵੀ ਤੁਹਾਡੀ ਸਾਰੀ ਫਸਲ ਦੇ ਉੱਪਰ, ਜਾਂ ਤੁਹਾਡਾ ਜਿੱਦਾਂ 1 ਕਿੱਲਾ ਜਾਂ ਤੁਹਾਡਾ ਕਿਆਰਾ ਏ, ਉਹ ਤੁਸੀਂ ਵੀ ਤੁਹਾਡਾ ਪਾਣੀ ਜਿਹੜਾ ਫਟਕੜੀ ਵਾਲਾ ਉਹ ਸਾਰਾ ਖੇਤ ਦੇ ਵਿੱਚ ਪ੍ਰੋਪਰ ਇੱਕ ਮਾਤਰਾ ਦੇ ਵਿੱਚ ਪਹੁੰਚ ਜਵੇ। ਜੇ ਤੁਹਾਨੂੰ ਇਦਾਂ ਲੱਗ ਰਿਹਾ ਵੀ ਇਹ ਮੇਰਾ ਪਾਣੀ ਨਹੀਂ ਪਹੁੰਚ ਰਿਹਾ, ਤਾਂ ਤੁਸੀਂ ਪੀਸ ਵੀ ਸਕਦੇ ਹੋ, ਫਟਕੜੀ ਨੂੰ ਪੀਸ ਕੇ ਤੁਸੀਂ ਚਿੱਟਾ ਦੇ ਦਿਓ, ਠੀਕ ਹੈ ਜੀ। ਜੇ ਤੁਹਾਡੀ ਫੰਗਸ ਦਾ ਅਟੈਕ ਉਸ ਤੋਂ ਵੀ ਜ਼ਿਆਦਾ, ਤਾਂ ਤੁਸੀਂ 300 ਗ੍ਰਾਮ ਫਟਕੜੀ ਤੇ 200 ਗ੍ਰਾਮ ਹਲਦੀ, ਇਹ ਮਿਲਾ ਕੇ ਜੀ ਤੁਸੀਂ ਉਹਨੂੰ ਪਾਣੀ ਦੇ ਵਿੱਚ ਘੋਲ ਲੈਣੀ। ਘੋਲ ਕੇ ਉਹਦੇ ਤੁਸੀਂ ਸਪਰੇਅ ਵੀ ਕਰ ਸਕਦੇ ਹੋ ਉੱਪਰ ਪੱਤੇ ਦੇ ਉੱਪਰ, ਤੇ ਦੂਜਾ ਨਾਲ ਤੁਸੀਂ ਨੱਕੇ ਦੇ ਵਿੱਚ ਵੀ ਪਾਣੀ ਦੇ ਨਾਲ ਵਹਾ ਸਕਦੇ ਹੋ। ਠੀਕ ਹੋ ਗਿਆ ਜੀ, ਠੀਕ ਹੋ ਗਿਆ ਜੀ। ਅੱਛਾ ਜੀ, ਇਹ ਪੁੱਛਣਾ ਸੀ ਕਿ ਇੱਥੇ ਚੜ੍ਹਦੇ ਪੰਜਾਬ ਵਾਲੀ ਸਾਈਡ ਤੇ ਕਿੰਨੇ ਕੁ ਲੋਕੀ ਯਾਨੀ ਕਿ ਜਿਹੜਾ ਵਾ ਨਾ ਆ ਰਹੇ ਆ ਇੱਧਰ ਦੇਸੀ ਖੇਤੀ ਵੱਲ? ਜਿਸ ਤਰ੍ਹਾਂ ਹੁਣ ਤੁਹਾਡਾ ਪਿੰਡ ਆ, ਇਹਦੇ 'ਚ ਤੁਹਾਡੇ ਤੋਂ ਇਲਾਵਾ ਹੋਰ ਕੋਈ ਕਿਤਨੇ ਕੁ ਬੰਦੇ ਜਿਹੜੇ ਆ ਨਾ ਦੇਸੀ ਖੇਤੀ ਦਾ ਕੰਮ ਕਰ ਰਹੇ ਆ? ਰਾਣਾ ਸਾਹਿਬ, ਸ਼ੁਰੂਆਤੀ ਦੌਰ ਦੇ ਵਿੱਚ, ਜਦੋਂ ਅੱਜ ਤੋਂ 15 ਜਾਂ 20 ਸਾਲ ਪਹਿਲਾਂ ਦੀ ਗੱਲ ਕਰ ਲਈਏ, ਜਦੋਂ ਇਹਦੇ ਬਾਰੇ ਸਟਾਰਟ ਹੀ ਹੋਇਆ ਸੀ ਕੰਮ, ਹਲੇ ਉਦੋਂ ਬਹੁਤ ਘੱਟ ਜ਼ਿਮੀਂਦਾਰ ਸੀ ਜਿਹੜੇ ਆਰਗੈਨਿਕ ਫਾਰਮਿੰਗ ਵੱਲ ਨੂੰ ਸੀ। ਪਰ ਹੁਣ ਜਿਉਂ-ਜਿਉਂ ਸਮਾਂ ਪੈ ਰਿਹਾ, ਜਿਉਂ-ਜਿਉਂ ਲੋਕਾਂ ਨੂੰ ਇਹ ਸਮਝ ਆ ਰਹੀ ਆ ਕਿ ਆਪਾਂ ਇਨਵੈਸਟਮੈਂਟ ਹਸਪੀਟਲਾਂ ਜਾਂ ਸਿਹਤ ਦੇ ਉੱਪਰ ਉਧਰ ਪੈਸੇ ਖਰਚਣ ਤੋਂ ਪਹਿਲਾਂ ਆਪਾਂ ਆਪਣੀ ਫਸਲ ਦੇ ਉੱਪਰ ਪੈਸੇ ਖਰਚ ਲਈਏ, ਜਾਂ ਆਪਣੀ ਵਾਸਤੇ ਫਸਲ ਪੈਦਾ ਕਰ ਲਈਏ, ਚੰਗੀ ਫਸਲ ਪੈਦਾ ਕਰ ਲਈਏ, ਤਾਂ ਹੁਣ ਹੌਲੀ-ਹੌਲੀ ਰੁਝਾਨ ਆਰਗੈਨਿਕ ਫਾਰਮਿੰਗ ਵੱਲ ਨੂੰ ਹਰੇਕ ਜ਼ਿਮੀਂਦਾਰ ਦਾ ਜਾ ਰਿਹਾ ਜੀ। ਲਗਭਗ ਹੁਣ ਜੋ ਮੇਰੀ ਕੈਲਕੂਲੇਸ਼ਨ ਆ ਦੀ, ਉਹਦੇ ਹਿਸਾਬ ਨਾਲ 20-30% ਜ਼ਿਮੀਂਦਾਰ ਹੈਗੇ ਨੇ ਜਿਹੜੇ 20% ਤੱਕ ਘੱਟੋ ਘੱਟ ਹੈ ਜੀ, ਵੀ ਜਿਹੜੇ ਹਰੇਕ ਪਿੰਡ ਦੇ ਵਿੱਚ ਹਾਂਜੀ ਕਰਨੀ ਸਟਾਰਟ ਕਰਤੀ ਉਹਨਾਂ ਨੇ। ਤੇ ਕੁਛ ਕਰ ਰਹੇ ਨੇ ਜੀ, ਜਿੱਦਾਂ ਉਹ ਕਹਿ ਰਹੇ ਨੇ ਜੀ ਅਸੀਂ ਬਿਲਕੁਲ ਕੁਛ ਨਹੀਂ ਪਾਉਂਦੇ। ਕੁਛ ਜਿੱਦਾਂ ਹੁਣ ਕੁਛ ਬਾਇਓ ਫਰਟੀਲਾਈਜ਼ਰ ਵੀ ਇਦਾਂ ਕੰਪਨੀਆਂ ਜਿੱਦਾਂ ਉਹ ਬਾਇਓ ਫਰਟੀਲਾਈਜ਼ਰ ਵੱਲ ਨੂੰ ਆ ਗਈਆਂ ਜੀ, ਤੇ ਕੁਛ ਜ਼ਿਮੀਂਦਾਰ ਆਪਣੀ ਕਿਚਨ ਦੇ ਵਿੱਚੋਂ ਹੀ ਸਮਾਨ ਲੈ ਕੇ ਉਹ ਜੋ ਆਪਣੀ ਅੱਜ ਗੱਲਬਾਤ ਹੋਈ ਹੈ ਜੀ ਉਹ ਕਰ ਰਹੇ ਨੇ। ਮਤਲਬ ਬਹੁਤ ਚੰਗਾ ਰਿਸਪੌਂਸ ਆ ਰਿਹਾ, ਤੇ ਹੌਲੀ ਹੌਲੀ ਜ਼ਿਮੀਂਦਾਰ ਦਾ ਧਿਆਨ ਇੱਧਰ ਨੂੰ ਹੋ ਰਿਹਾ ਜੀ। ਅੱਛਾ, ਠੀਕ। ਅੱਛਾ ਜੀ, ਇਹ ਤੁਹਾਡੇ ਨਾਲ ਇਜਾਜ਼ਤ ਤਾਂ ਲੈਣਗੇ ਨੰਬਰਦਾਰ ਸਾਹਿਬ? ਇੱਕ ਮੈਂ ਛੋਟੀ ਜਿਹੀ ਯਾਨੀ ਕਿ ਗੱਲ ਤੁਹਾਡੇ ਨਾਲ ਕਰਦਾ, ਕਿਉਂਕਿ ਤੁਸੀਂ ਹੈ ਨਾਗਰੇ ਤੋਂ, ਤੇ ਨਾਗਰਾ ਹੈ ਟੋਬਾ ਟੇਕ ਸਿੰਘ 'ਚ, ਤੇ ਮੇਰਾ ਪਿੰਡ ਵੀ ਟੋਬਾ ਟੇਕ ਸਿੰਘ 'ਚ ਆ। ਹਾਂਜੀ, ਤੇ ਲੇਕਿਨ ਮੇਰੇ ਵਾਲਾ ਸਾਹਿਬ ਜਿਹੜਾ ਨਾ ਇੱਥੋਂ ਲੁਧਿਆਣੇ ਤੋਂ ਆਏ ਸੀ, ਤੇ ਹਾਂ, ਤੇ ਤੁਸੀਂ ਲੁਧਿਆਣੇ ਚਲੇ ਗਏ ਤੇ ਅਸੀਂ ਟੋਬੇ ਆ ਗਏ ਹੈ।
ਹਾਂ ਜੀ, ਹਾਂ ਜੀ, ਇੱਥੇ- ਬਿਲਕੁਲ ਜੀ, ਬਿਲਕੁਲ। ਹਾਂ ਵਾਲਾ ਸਾਹਿਬ ਤਾਂ ਮੇਰੇ ਫੌਤ ਹੋਏ ਕੋਈ ਹੋ ਗਏ 31 ਕੁ ਸਾਲ, ਤੇ ਇੱਥੇ ਹੁਣ ਸਾਡੇ ਦਾਦਾ ਜੀ। ਜੀ ਦੀ ਕਬਰ ਹੈ ਅਮੀਰ ਖਾਨ, ਹਾਂ ਭੂੰਦੜੀ ਹੈ ਪਿੰਡ ਸਾਡਾ ਪਿਛਲਾ, ਤੇ ਜੀ ਬਾਕੀ ਕੁਛ ਅਸੀਂ ਜਿਹੜੇ ਉਹ ਜ਼ੈਲਦਾਰਾਂ ਦਾ ਟੱਬਰ ਹੈ ਸੀ, ਹੈ ਸਾਡੇ ਚਾਚੇ ਤਾਇਆਂ ਜੀ ਚੋਂ, ਜੀ ਜੀ, ਉਹ ਤਾਂ ਬਿਲਕੁਲ ਜੀ, ਸ਼ੇਖੂਪੁਰੇ ਬੈਠੇ ਬਿਲਕੁਲ। ਆ। ਤੇ ਹਾਂ ਮੈਂ ਕਿਹਾ ਕਦੇ ਫੁਰਸਤ ਮਿਲੇ ਤੇ ਤੁਸੀਂ ਭੂੰਦੜੀ ਦਾ ਚੱਕਰ ਲਾ ਲਿਓ, ਤੇ ਅਸੀਂ ਨਾਗਰੇ 'ਚ ਕੋਈ ਨਾ ਕੋਈ ਪੁਰਾਣੇ ਬੰਦੇ ਨਾਲ ਟੱਕਰ ਬਿਲਕੁਲ ਜੀ, ਲਾ ਕੇ ਬਿਲਕੁਲ। ਜਿਹੜੇ ਕੋਈ ਵੱਡਿਆਂ ਨੂੰ ਜਾਣਦਾ ਹੋਵੇ। ਹਾਂ ਜਰੂਰ, ਹਾਂ ਜੀ, ਜਰੂਰ ਜੀ, ਜਰੂਰ ਰਾਣਾ ਸਾਹਿਬ, ਮੈਂ ਵੀ ਕਿਸੇ ਦਿਨ ਤੁਹਾਡੇ ਪਿੰਡ ਜਾ ਕੇ ਆਉਂਗਾ। ਸਗੋਂ ਮੇਰਾ ਤਾਂ ਇੱਕ ਮਿੱਤਰ ਸੀ, 2 ਸਾਲ ਪਹਿਲਾਂ ਜੀ ਉਹਦੀ ਡੈਥ ਵੀ ਹੋ ਗਈ। ਉਹਦਾ ਪਿੰਡ ਉਹੀ ਸੀ, ਮੇਰੇ ਨਾਲ ਕਾਲਜ ਦੇ ਵਿੱਚ ਪੜ੍ਹਦਾ ਹੁੰਦਾ ਸੀ ਜੀ। ਤੇ ਮੈਂ ਤਾਂ ਜਰੂਰ ਤੁਹਾਡੇ ਪਿੰਡ ਕਿਸੇ ਦਿਨ ਜਾ ਕੇ ਆਉਂਗਾ ਜੀ, ਤੁਹਾਨੂੰ ਦਰਸ਼ਨ ਕਰਾਵਾਂਗੇ ਤੁਹਾਡੇ ਪੁਰਾਣੇ ਪਿੰਡ ਦੇ, ਤੇ ਸਾਡਾ ਵੀ ਪਿੰਡ ਦਿਖਾਇਓ ਜੀ ਸਾਨੂੰ, ਕਦੇ ਮਾਲਕ ਨੇ ਬਿਲਕੁਲ- ਚਾਹਿਆ, ਬਿਲਕੁਲ ਜੀ, ਹੁਣ ਕਦੇ, ਹਾਂ ਇਨਸ਼ਾਅੱਲਾ। ਹਾਂ ਜੀ, ਕਦੇ ਖੁੱਲਾਂ ਹੋਈਆਂ ਬਾਰਡਰਾਂ ਦੇ ਉੱਪਰ ਤਾਂ ਹਾਂ, ਅਸੀਂ ਕਦੇ ਅੱਖਾਂ ਨਾਲ ਜਰੂਰ ਦੇਖਾਂਗੇ, ਲੇਕਿਨ ਚਾਹਾਂਗੇ। ਫੋਟੋ ਤਾਂ ਦੇਖੀਏ। ਹਾਂ ਸਹੀ ਗੱਲ ਹੈ। ਹਾਂ ਜੀ, ਹਾਂ ਜੀ, ਹਾਂ ਤੇ ਬਾਕੀ ਹੁਣ ਤੁਹਾਡੇ ਨਾਲ ਆਖਰੀ ਗੱਲ ਕਰਨਗੇ ਖਾਲਦ ਸਾਹਿਬ। ਲਓ ਜੀ, ਆ ਜਿਹੜੀ ਸਾਡੀ ਅਸੀਂ ਆਹ ਵੀਡੀਓ ਬਣਾਈ ਆ ਨਾ, ਇਹਦਾ ਮਤਲਬ ਇਹ ਹਰਗਿਜ਼ ਨਹੀਂ ਹੈਗਾ ਕਿ ਤੁਸੀਂ ਜਿਹੜਾ ਫੌਰਨ ਹੀ ਕੋਈ ਵੀ ਬੰਦਾ ਜਿਹੜਾ ਜ਼ਿਮੀਂਦਾਰ ਆ ਉਹ ਦੇਸੀ ਖੇਤੀ ਸਾਰੇ ਦੀ ਸਾਰੀ ਕਰ, ਸਾਡੇ ਵੱਲੋਂ ਨਾ ਜੀ ਇੱਕ ਵੱਟ ਲਾਓ, 2 ਵੱਟਾਂ ਲਾਓ, ਇੱਕ ਕਨਾਲ ਲਾਓ, ਵੀ ਇਹ ਆ ਕਿ ਇਹਦਾ ਤਜਰਬਾ ਜ਼ਰੂਰ ਕਰੋ। ਸਾਨੂੰ ਇਸ ਪਾਸੇ ਨੂੰ ਆਣਾ ਪੈਣਾ, ਤੇ ਸਾਨੂੰ ਜਿਹੜੀ ਜ਼ਮੀਨ ਦੇ ਵਿੱਚੋਂ ਅਸੀਂ ਖੁਰਾਕ ਆਪਣੇ ਖਾਣ ਵਾਸਤੇ ਲੈਂਦੇ ਆ ਨਾ, ਤੇ ਇਹਨੂੰ ਵੀ ਖੁਰਾਕ ਸਾਨੂੰ ਚੰਗੀ ਦੇਣੀ ਪੈਣੀ ਆ, ਤੇ ਇਹੀ ਤਾਂ ਹੀ ਸਾਨੂੰ ਕੁਝ ਦਊਗੀ। ਤੇ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ। ਤੇ ਆਖਰ ਦੇ ਵਿੱਚ ਅਸੀਂ ਜਨਾਬ ਸਰਦਾਰ ਜਤਿੰਦਰ ਸਿੰਘ ਨਾਗਰਾ ਸਾਹਿਬ, ਅਸੀਂ ਬੜਾ ਧੰਨਵਾਦ ਕਰਦੇ ਹਾਂ ਤੁਹਾਡਾ, ਬਹੁਤ ਸ਼ੁਕਰੀਆ ਵੀ ਤੁਸੀਂ ਇੰਨਾ ਸਾਨੂੰ ਆਪਣਾ ਕੀਮਤੀ ਜਿਹੜਾ ਵੇਲਾ ਉਹ ਸਾਨੂੰ ਦਿੱਤਾ। ਬੜੀ ਮਿਹਰਬਾਨੀ ਜੀ ਜਨਾਬ ਜੀ, ਬੜਾ ਧੰਨਵਾਦ ਜੀ ਤੁਹਾਡਾ, ਤੁਸੀਂ ਸਾਨੂੰ ਇਸ ਲਾਇਕ ਸਮਝਿਆ ਜੀ, ਬਈ ਤੁਸੀਂ ਆਪਣੇ ਨਾਲ ਸਾਨੂੰ ਵੀਡੀਓ ਦੇ ਵਿੱਚ ਸ਼ਾਮਲ ਕਰਿਆ। ਇੱਕ ਛੋਟੀ ਜਿਹੀ ਵੀਡੀਓ ਤੁਸੀਂ ਨੈਟ ਤੋਂ ਦੇਖ ਕੇ ਸਾਡੇ ਨਾਲ ਰਾਬਤਾ ਕੀਤਾ ਜੀ। ਤੇ ਆਰਗੈਨਿਕ ਫਾਰਮਿੰਗ ਤਾਂ ਬੜੇ ਜ਼ਿਮੀਂਦਾਰ ਕਰ ਰਹੇ ਨੇ ਜੀ, ਇਸ ਲਈ ਤੁਹਾਡਾ ਖਾਸ ਧੰਨਵਾਦ। ਤੁਸੀਂ ਸਾਨੂੰ ਚੁਣਿਆ ਜੀ ਇਹ ਜਾਣਕਾਰੀ ਲੈਣ ਵਾਸਤੇ, ਤੇ ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ ਜੀ ਵੀ ਤੁਸੀਂ ਆਰਗੈਨਿਕ ਫਾਰਮਿੰਗ ਸ਼ੁਰੂ ਕਰਨ ਦੇ ਲਈ ਜੋ ਇੱਕ ਲੋੜੀਂਦੀ ਜਾਣਕਾਰੀ ਮੇਰੇ ਤੋਂ ਲਈ, ਮੈਨੂੰ ਬਹੁਤ ਚੰਗਾ ਲੱਗਿਆ ਜੀ। ਬਹੁਤ ਧੰਨਵਾਦ ਜੀ ਤੁਹਾਡਾ। ਹਾਂਜੀ, ਇਹ ਜਾਣਕਾਰੀ ਅਸੀਂ ਆਪਣੇ ਵਾਸਤੇ ਵੀ ਲਈ ਆ। ਅਸਲ ਦੇ ਵਿੱਚ ਸਾਡਾ ਆਪਣਾ ਵੀ ਇਰਾਦਾ ਹੈਗਾ ਵੀ ਅਸੀਂ ਵੀ ਕੁਛ ਨਾ ਕੁਛ ਇਸ ਪਾਸੇ ਨੂੰ ਆਈਏ, ਤੇ ਇਹ ਦੇਖਣ ਵਾਲੇ ਵੀਰਾਂ ਵਾਸਤੇ ਵੀ ਆ, ਕਿਉਂਕਿ ਇਹ ਇੱਕ ਬਹੁਤ ਮੇਰੇ ਹਿਸਾਬ ਦੇ ਵਿੱਚ ਇਹ ਬਹੁਤ ਇੱਕ ਚੰਗਾ ਮੈਸੇਜ ਆ, ਪੈਗਾਮ ਹੈਗਾ ਆ ਇਹ, ਕਿਉਂਕਿ ਇਹ ਸਾਨੂੰ ਕਰਨਾ ਪੈਣਾ ਅਗਰ ਅਸੀਂ ਆਪਣੀ ਨਸਲ ਬਚਾਣੀ ਆ, ਅਸੀਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਣਾ। ਜਿੱਦਾਂ ਕਿ ਤੁਸੀਂ ਇਹ ਦੇਖੋ ਨਾ, ਤੁਸੀਂ ਕਿਹਾ ਕਿ ਜ਼ਰੂਰਤ ਇਜਾਦ ਦੀ ਮਾਂ ਹੁੰਦੀ ਆ, ਤੁਸੀਂ ਇਹ ਫੈਸਲਾ ਹਸਪਤਾਲ ਦੇ ਵਿੱਚ ਬਹਿ ਕੇ ਲਿਆ, ਤੇ ਇਹ ਵੀਡੀਓ ਅਸੀਂ ਇਸ ਵਾਸਤੇ ਬਣਾਈ ਆ ਵੀ ਅਸੀਂ ਇਹ ਫੈਸਲਾ ਆਪਣੇ ਖੇਤਾਂ ਦੇ ਵਿੱਚ, ਆਪਣੇ ਡੇਰਿਆਂ ਦੇ ਵਿੱਚ ਬਹਿ ਕੇ ਲਈਏ, ਉਸ ਨੌਬਤ ਤੱਕ ਅਸੀਂ ਨਾ ਜਾਈਏ ਜਿੱਥੋਂ ਤੁਸੀਂ ਮੁੜਿਆ। ਇਹੀ ਮਕਸਦ ਹੈਗਾ ਜੀ। ਹਾਂਜੀ, ਬਿਲਕੁਲ ਹਰੇਕ ਜ਼ਿਮੀਂਦਾਰ ਨੂੰ ਕਰਨੀ ਚਾਹੀਦੀ ਹੈ ਜੀ, ਉਮੀਦ ਕਰਨਾ ਪੈਣਾ ਹੀ ਪੈਣਾ ਜੀ, ਉਹਦੇ ਬਿਨਾ ਗੁਜ਼ਾਰਾ ਨਹੀਂ ਹੋਣਾ ਜੀ, ਫਿਰ ਗੁਜ਼ਾਰਾ ਨਹੀਂ ਹੋਣਾ। ਹਰ ਸ਼ੈ ਆਪਣੀ ਅਸਲ ਵੱਲ ਨੂੰ ਮੁੜਦੀ ਹੈ ਜੀ। ਬਾਕੀ ਜੀ ਇੱਕ ਵਾਰੀ ਫੇਰ ਤੁਹਾਡਾ ਸ਼ੁਕਰੀਆ ਜੀ, ਤੇ ਅਸੀਂ ਦੇਖਣ ਵਾਲੇ ਵੀਰਾਂ ਨੂੰ ਇਹੀ ਕਹਾਂਗੇ ਕਿ ਉਮੀਦ ਆ ਤੁਹਾਨੂੰ ਇਹ ਵੀਡੀਓ ਜਿਹੜੀ ਆ ਇਹ ਚੰਗੀ ਲੱਗੀ ਹੋਣੀ ਹੈ। ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤੇ ਲਾਈਕ ਸਬਸਕ੍ਰਾਈਬ ਸਾਡੇ ਚੈਨਲ ਨੂੰ ਜ਼ਰੂਰ ਕਰਿਓ। ਇੱਕ ਗੱਲ ਹੋਰ ਕਿ ਕੋਈ ਹੋਰ ਵੀ ਇਹ ਨਹੀਂ ਕਿ ਸਰਦਾਰ ਜੀ, ਕੋਈ ਹੋਰ ਬੰਦਾ ਵੀ ਜਿਹੜਾ ਇਸ ਖੇਤੀ ਦੇ ਨਾਲ ਜੁੜਿਆ ਹੋਇਆ ਹੋਵੇ ਔਰ ਵਧੀਆ ਇਨਫੋਰਮੇਸ਼ਨ ਸਾਡੇ ਵਾਸਤੇ ਜਾਂ ਸਾਡੇ ਦੇਖਣ ਵਾਲਿਆਂ ਵਾਸਤੇ ਰੱਖਦਾ ਹੋਵੇ, ਸਾਡਾ ਡਿਸਕ੍ਰਿਪਸ਼ਨ ਦੇ ਵਿੱਚ WhatsApp ਨੰਬਰ ਮੌਜੂਦ ਹੈਗਾ, ਸਾਡੇ ਨਾਲ ਉਹ ਰਾਬਤਾ ਕਰ ਸਕਦਾ। ਲਵ ਯੂ ਹੋ ਗਿਆ ਸਾਰੇ ਵੀਰਾਂ ਨੂੰ। ਸਰਦਾਰ ਜੀ ਬੜੀ ਮਿਹਰਬਾਨੀ, ਰੱਬ ਰੱਖਾ। ਧੰਨਵਾਦ ਜੀ।